नहीं जी पार्टीशन के हवाले ना कोई भी बंदा वीडियो लगाता यकीन जानो अखा भर आंदियां ने ते बच्चे मेरे फोन खोल लेंदे ने मेरे को तुसीं क्यों देखदे हो मैं क्या बेटे तुसीं मेरे आंसू देखदे हो ना इंजो निकलदे मैं अपनी मां दे देखे ने मेरे नानके बेसिकली जी मैं दराहे तो सी लुधियाने तो दराहा पिंड सी एक नहर ਦੀਆਂ ਅਸੀਂ ਬੜੀਆਂ ਗੱਲਾਂ ਸੁਣਦੇ ਸੀ ਕਿ ਨਹਿਰ ਦੇ ਵਿੱਚ ਨਾਨਕੇ ਕਹਿੰਦੇ ਸੀ ਵੀ ਉਹ ਲੱਕੜ ਆਂਦੀ ਸੀ ਪਤਾ ਕਿਹੜੇ ਇਲਾਕੇ ਚੋਂ ਉਧਰ ਕਸ਼ਮੀਰ ਤੋਂ ਕਿ ਉਹਦੇ ਉੱਤੇ ਮਕਈ ਦੀਆਂ ਰੋਟੀਆਂ ਬਣਦੀਆਂ ਆਂਦੀਆਂ ਸੀ ਤੇ ਵਿੱਚ ਹੀ ਉਹ ਠੇਲਾ ਜਿਹਾ ਬਣਾ ਲੈਂਦੇ ਸੀ ਲੱਕੜਾਂ ਦਾ ਸਾਡੀ ਵਾਲਦਾ ਸਾਨੂੰ ਉਹ ਚ ਦੱਸਿਆ ਕਿ ਤੁਹਾਡੇ ਉੱਥੇ 4 ਮਾਮੇ ਸ਼ਹੀਦ ਹੋ ਗਏ ਸਨ ਹਾਂਜੀ ਦਰਾਹੇ ਦੇ ਵਿੱਚੋਂ ਨਿਕਲਦੇ ਆ ਮਾਸ਼ਾਅੱਲਾ ਸਾਰੇ ਠੀਕ ਠਾਕ ਸਨ ਸਾਡੇ 666 ਵਿਗੇ ਸੀ ਜ਼ਮੀਨ ਇਹਨਾਂ ਦੀ ਸਾਰਾ ਬੜਾ ਅੱਛਾ ਸੀ ਜ਼ਿਮੀਂਦਾਰਾ ਵੀ ਸਾਰਾ ਕੁਝ ਵੀ हाँ जी सब तो पहले तो जी सारिਆਂ ਨੂੰ अस्सलाम वालेकुम जी सत श्री अकाल किदां जी सारे वीर उम्मीद करदा भी तुसीं सारे वधिया होवोगे ते दुआ करदे आ भी मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਤੇ ਦੂਜੇ ਪਰੌਣਿਆਂ ਦਾ ਵੀ ਤੁਹਾਡੇ ਨਾਲ ਤਾਰਫ ਕਰਾਉਂਦੇ ਆ ਜਨਾਬ ਰਾਣਾ ਅਬਦੁਲ ਜਬਾਰ ਸਾਹਿਬ ਜੀ ਇਹ ਅੱਜ ਦੇ ਸਾਡੇ ਪ੍ਰਾਹੁਣੇ ਬਣੇ ਆ ਜੀ ਸਾਡਾ ਇਹਨਾਂ ਨੇ ਮਾਣ ਵਧਾਇਆ ਇੱਜ਼ਤ ਬਖਸ਼ੀ ਸਾਨੂੰ ਸਾਡੇ ਡੇਰੇ ਤੇ ਆਏ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਤੇ ਨਾਲ ਜਨਾਬ ਫਾਹਦ ਸਾਹਿਬ ਜੀ ਰਾਣਾ ਸਾਹਿਬ 203 ਤੋਂ ਇਹ ਸਾਡੇ ਬਹਿਨੋਈ ਦੀਆਂ ਪਹਿਲਾਂ ਵੀ ਤੁਸੀਂ ਅੰਜਮ ਸੋਇਆ ਸਾਹਿਬ ਦੀ ਵੀਡੀਓ 'ਚ ਵੀ ਇਹਨਾਂ ਨੂੰ ਦੇਖਿਆ ਹੋਣਾ ਤੇ ਭਾਈ ਹੁਰੀ ਇਹ ਸਰਗੋਦੇ ਤੋਂ ਆ ਜੀ ਰਾਣਾ ਜ਼ੁਬੈਰ ਸਾਹਿਬ ਜੀ ਅਸੀਂ ਸਾਰੇ ਵੀਰਾਂ ਦੇ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਅੱਜ ਗੱਲ ਕਰਦੇ ਆ ਜੀ ਅਬਦੁਲ ਜਬਾਰ ਸਾਹਿਬ ਨਾਲ ਪਹਿਲਾਂ ਵੀ ਤੁਸੀਂ ਇਹਨਾਂ ਨੇ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਸੰਗਤ ਆ ਯਾਤਰੀਆਂ ਜਿਹੜੇ ਇੱਧਰ ਆਉਂਦੇ ਆ ਨਾ ਉਹ ਬਹੁਤ ਸਾਰੇ ਇਹਨਾਂ ਨੂੰ ਜਾਣਦੇ ਵੀ ਹੈਗੇ ਇੱਕ ਗੋੜ ਵਾਲਾ ਭਾਈ ਹੁੰਦਾ ਸੀ ਪਿਛਲੇ ਸਾਲ ਰਾਣਾ ਸਾਹਿਬ ਪਰਾਤ ਸਮੇਤ ਦਿੰਦਾ ਜੀ ਪਰਾਤ ਸਮੇਤ ਸਟੀਲ ਦੀ ਸਮੇਤ ਜਿਹੜਾ ਨਾ ਜੀ ਇਹ ਗੁੜ ਦਿੰਦੇ ਸੀਗੇ ਸਾਡੇ ਵੀਰਾਂ ਨੂੰ ਆਉਣ ਵਾਲੇ ਜਿੰਨੇ ਵੀ ਸਾਡੇ ਦੋਸਤ ਵੀਰ ਹੁੰਦੇ ਸੀ ਜਿਹੜੇ ਤਲਕ ਵਾਲੇ ਸਾਰਿਆਂ ਨੂੰ ਤਾਂ ਨਹੀਂ ਦਿੱਤਾ ਜਾਂਦਾ ਇਹਨਾਂ ਨਾਲ ਵੀ ਹਾਂ ਸਰ ਨਹੀਂ ਵੀ ਉਂਝ ਤਾਂ ਪਤਾ ਨਹੀਂ ਕਿੰਨੇ ਕਾਂਦੇ ਆ ਵੀ ਇਹਨਾਂ ਨਾਲ ਮੁਲਾਕਾਤ ਹੋ ਗਈ ਉਹ ਜ਼ਰੂਰ ਲੈ ਕੇ ਗਏ ਆ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਬਹੁਤ ਸਾਰੇ ਤੁਸੀਂ ਬਾਰਡਰ ਦੇ ਉੱਤੇ ਫੁੱਲਾਂ ਦੇ ਹਾਰ ਪਾਉਣ ਵਾਲਿਆਂ ਦੇ ਵਿੱਚ ਵੀ ਜਨਾਬ ਜੀ ਵਾਘਾ ਬਾਰਡਰ ਦੇ ਉੱਤੇ ਇਹ ਸ਼ੁਮਾਰ ਰਹੇ ਆ ਤੇ ਭਾਵੇਂ ਹੋ ਗਏ ਕਰਤਾਰਪੁਰ ਬਾਰਡਰ ਹੈ ਤੇ ਰਾਣਾ ਸਾਹਿਬ ਫਿਰ ਰਾਣਾ ਸਾਹਿਬ ਨਾਲ ਗੱਲਬਾਤ ਕਰੋ ਇਹ ਸਾਡੇ ਅੱਜ ਕੈਮਰੇ ਦੀ ਜ਼ੀਨਤ ਬਣੇ ਆ ਮੈਂ ਇਹਨਾਂ ਨੂੰ ਮੈਚ ਲਾ ਦਵਾਂ ਨਹੀਂ ਕੋਈ ਗੱਲ ਨਹੀਂ ਤੇ ਨਾਲੇ ਨਾ ਜੀ ਇਹਨਾਂ ਨੂੰ ਇਹ ਜ਼ਰੂਰ ਪੁੱਛਣਾ ਵੀ ਇਹਨਾਂ ਦਾ ਪਿਛੋਕੜ ਕੀ ਆ ਮੈਂ ਬਹੁਤ ਸਾਰੀ ਵੀਡੀਓ ਦੇਖੀਆਂ ਹਾਂ ਇਹ ਜ਼ਰੂਰ ਇਹਨਾਂ ਨੂੰ ਪੁੱਛਿਓ ਵੀ ਇਹਨਾਂ ਦਾ ਪਿਛੋਕੜ ਕੀ ਆ ਇਹ ਕਿੱਥੋਂ ਦੇ ਰਹਿਣ ਵਾਲੇ ਆ ਲੇਕਿਨ ਇਹ ਕਿਸੇ ਵੀਡੀਓ ਦੇ ਵਿੱਚ ਇਹਨਾਂ ਨੇ ਦੱਸਿਆ ਹਾਂ ਇਹ ਵੀ ਗੱਲ ਕਰਦੇ ਆ ਤੇ ਬਾਕੀ ਜਿਹੜੇ ਰਾਣਾ ਸਾਹਿਬ ਆ ਨਾ ਉਹ ਕੁਛ ਹੁੰਦਾ ਨਾ ਕਹਿੰਦਾ ਅਨਸੰਗ ਹੀਰੋ ਹੈ ਇਹ ਜਿਹੜੇ ਸਾਡੇ ਪੰਜਾਬੀ ਦੇ ਨਾ ਅਨਸੰਗ ਹੀਰੋ ਆ ਹੈ ਕਈ ਬੰਦੇ ਯਾਨੀ ਕਿ ਜਿਹੜੇ ਆ ਨਾ ਕੈਮਰੇ ਤੇ ਆਉਂਦੇ ਆ ਤੇ ਉਹ ਬੰਦਿਆਂ ਨੂੰ ਪਤਾ ਵਾ ਕਿ ਯਾਰ ਇਹ ਪੰਜਾਬੀ ਜ਼ਬਾਨ ਲਈ ਕਲਚਰ ਲਈ ਹੈ ਤੇ ਆ ਭਾਈਚਾਰੇ ਲਈ ਕੰਮ ਕਰ ਰਹੇ ਆ ਤੇ ਕੁਛ ਉਹ ਬੰਦੇ ਜਿਹੜੇ ਹੁੰਦੇ ਆ ਨਾ ਕਮਰੇ 'ਚ ਬਹਿ ਕੇ ਜਿਹੜਾ ਜੰਗ ਲੜਦੇ ਆ ਯਾਨੀ ਕਿ ਪਿੱਛੋਂ ਸਾਰੀ ਯਾਨੀ ਕਿ ਅੱਗੇ ਮਹਾਰ ਤੇ ਤਾਂ ਹੋਰ ਹੁੰਦੇ ਆ ਇਹ ਅਸਲ 'ਚ ਉਹ ਜਰਨੈਲਾਂ ਜਿਹੜੇ ਨਾ ਕਮਰੇ 'ਚ ਜ਼ਿਆਦਾ ਵਾਲੇ ਤੇ ਇਹਨਾਂ ਦਾ ਕੈਮਰੇ ਰਾਹੀਂ ਇਹਨਾਂ ਨੂੰ ਨਾ ਆਮ ਪਬਲਿਕ ਬਹੁਤ ਥੋੜਾ ਜਾਣਦੀ ਆ ਹੈ ਲੇਕਿਨ ਜਿਹੜੇ ਮਹਿਮਾਨ ਆਣੇ ਵਾਲੇ ਆ ਜਿਹੜੇ ਦੂਸਰੇ ਆ ਉਹ ਸਾਰੇ ਇਹਨਾਂ ਨੂੰ ਨਾ ਜਾਣਦੇ ਆ ਜਿੰਨਾ ਇਹਨਾਂ ਦਾ ਹਿੱਸਾ ਜਿੰਨੀ ਕਾਨਫਰੰਸਾਂ ਤੁਸੀਂ ਦੇਖ ਲਓ ਪੰਜਾਬੀ ਦਾ ਕੋਈ ਵੀ ਇਵੈਂਟ ਆ ਹੈ ਬਲਕਿ ਸ਼ੁਰੂ 'ਚ ਮੈਂ 2 ਦਫਾ ਜਦੋਂ ਤਾਰਫ ਨਹੀਂ ਸੀ ਨਾ ਮੈਂ ਕਿਹਾ ਯਾਰ ਆਹ ਭਾਈ ਕੌਣ ਆ ਹੈ ਹਾਂ ਵੀ ਕਿਤੇ ਤਕਰੀਰ ਨਹੀਂ ਲੇਕਿਨ ਇਹ ਵੀ ਹਰ ਜਗ੍ਹਾ ਤੇ ਨਾ ਯਾਨੀ ਕਿ ਜਿਹੜਾ ਵਾ ਨਾ ਨਮਾਇਆ ਹੁੰਦੇ ਆ ਤੇ ਇਹ ਹੈ ਬਾਕੀ ਉਹ ਪਿਛੋਕੜ ਵੀ ਪੁੱਛਦੇ ਆ ਤੇ ਅਸਲ 'ਚ ਨਾ ਜਿਸ ਤਰ੍ਹਾਂ ਮੈਂ ਟੁਰਦਾ ਫਿਰਦਾ ਜਾਵਾਂ ਮੇਰਾ ਨਹੀਂ ਪਤਾ ਲੱਗਦਾ ਮੈਂ ਕਿਹੜੀ ਥਾਂ ਦਾ ਹੈ ਕੀ ਜਾਣਾ ਮੈਂ ਕੌਣ ਮੈਂ ਭੁੱਲਿਆ ਇਸ ਤਰ੍ਹਾਂ ਹੀ ਰਾਣਾ ਸਾਹਿਬ ਵੀ ਜਿਹੜੇ ਆ ਨਾ ਵੀ ਇਹ ਲਾਹੌਰ ਦੇ ਵੀ ਆ ਇਹ ਫੈਸਲਾਬਾਦ ਦੇ ਵੀ ਆ ਇਹ ਸਰਗੋਦੇ ਦੇ ਵੀ ਆ ਤੇ ਸ਼ੇਖੂਪੁਰੇ ਦੇ ਵੀ ਆ ਤੇ ਇਹਨਾਂ ਨਾਲ ਬੂਟਾ ਕਹਿੰਦਾ ਹੁੰਦਾ ਵੀ ਰਾਣਾ ਸਾਹਿਬ ਨਾ ਹਰ ਜਗ੍ਹਾ ਦੇ ਕੋਈ ਨਾ ਮੁਤਾਬਕਤ ਕੱਢ ਲੈਂਦੇ ਆ ਹੈ
ਤੇ ਰਾਣਾ ਸਾਹਿਬ ਦਾ ਨਾ ਤਲਕ ਰਾਣਾ ਸਿਕੰਦਰ ਹਯਾਤ ਹੋਣਾ ਨਾਲ ਵਾਵਾ ਹੈ ਤੇ ਉਹ ਲੰਬੇ ਜਗੀਰ ਹੈ ਤੇ ਮੇਰਾ ਬਚਪਨ ਜਿਹੜਾ ਨਾ ਸਾਰਾ ਗੱਗਾ ਸਰਾਏ ਨਾਲ ਗੁਜ਼ਰਿਆ ਵਾ। ਇਸ ਕਰਕੇ ਇਹਨਾਂ ਨੂੰ ਯਾਨੀ ਕਿ ਰਿਲੇਸ਼ਨ ਜਿਹੜੇ ਤੇ ਗੱਗਾ ਸਰਾਏ ਸਾਡੇ ਬਹੁਤ ਸਾਰੇ ਯਾਨੀ ਕਿ ਅਜ਼ੀਜ਼ ਹੈ ਆ ਤੇ ਉਹਨਾਂ ਦੀ ਗੱਲ ਮੈਂ ਕਿਹਾ ਵੀ ਇਹ ਸਾਰਾ ਅਸੀਂ ਸਭ ਨੂੰ ਯਾਨੀ ਕਿ ਜਿਹੜਾ ਵਾ ਨਾ ਜਾਣਦੇ ਆ ਤੇ ਉਹਨਾਂ ਨਾਲ ਲਿੰਕ ਯਾਨੀ ਕਿ ਜਿਹੜਾ ਵਾ ਨਾ ਇਹ ਕਲਾਸ ਫੈਲੋ ਤਾਂ ਨਹੀਂ ਮੇਰੇ ਨਿਕਲੇ ਹੈ ਲੇਕਿਨ ਸਾਡੇ ਯਾਨੀ ਕਿ ਅਜ਼ੀਜ਼ਾਂ ਦੇ ਅੱਗੇ ਅਜ਼ੀਜ਼ ਹੈ। ਨਹੀਂ ਇਹਨਾਂ ਦੀ ਅਜ਼ੀਜ਼ਦਾਰੀ ਤਾਂ ਦੂਰ ਤੇ ਜਾਣ ਦੀ ਲੋੜ ਨਹੀਂ, ਮੇਰੇ ਤੇ ਆ ਕੇ ਖਤਮ ਹੋ ਜਾਂਦੀ। ਹਾਂ ਬਿਲਕੁਲ। ਹੁਣ ਫਹਾਦ ਬੈਠਾ ਹਾਂ ਆ ਦੇਖੋ ਜਰਾ ਮੈਨੂੰ ਮਾੜਾ ਜਿਹਾ ਨਾਮ ਆਵਾਜ਼ ਇਹ ਨਾ ਆਵੇ। ਫਹਾਦ ਬੈਠਾ, ਇਹ ਫਹਾਦ ਦੇ ਮਾਮੂ ਆ, ਇਹ 203 ਮਾਮੂ ਕਾਂਜਣ ਤੋਂ ਆ ਤੇ ਜਿਹੜੇ ਮੇਰੇ ਮਸੀਰ ਆ ਮੇਰਾ ਖਾਲੂ ਆ ਉਹਨਾਂ ਵਾਲੇ ਫਹਾਦ ਜਿਹੜਾ ਆ ਉਹ ਉਧਰ ਵਿਆਹਿਆ ਹੋਇਆ ਤੇ ਇਹਦੇ ਮਾਮੂ ਤੁਸੀਂ ਮੇਰੇ ਰਿਸ਼ਤੇਦਾਰ ਆਪਣੀ ਤਾਂ ਇੱਥੇ ਕੀ ਆ ਗਿਆ ਨਿਜ਼ਾਮ ਹੋ ਗਿਆ। ਹਾਂ ਅੱਛਾ ਜੀ ਰਾਣਾ ਸਾਹਿਬ ਨਾ ਇਹ ਤਾਂ ਮੈਨੂੰ ਅੰਦਾਜ਼ਾ ਹੈ ਕਿ ਤੁਸੀਂ ਹੁਸ਼ਿਆਰਪੁਰ ਤੋਂ ਆ ਹੈ ਜੀ, ਗੜ੍ਹ ਸ਼ੰਕਰ ਤੋਂ ਹੈ ਜੀ। ਤੇ ਜ਼ਰਾ ਕੁ ਫਿਰ ਡਿਟੇਲ ਨਾਲ ਜਿਹੜਾ ਨਾ ਦੱਸ ਦਿਓ। अस्सलाम वालेकुम, सत श्री अकाल जी सारे दोस्तों मित्रों ਨੂੰ ਜਿਹੜੇ ਸਾਨੂੰ ਦੇਖ ਰਹੇ ਨੇ। ਮੇਰਾ ਖਿਆਲ ਹੈ ਕਿ ਇਹ ਮੇਰਾ ਪਹਿਲਾ ਹੈ ਕੋਈ ਇਸ ਤਰ੍ਹਾਂ ਮੈਂ ਬੋਲਣ ਲੱਗਾ, ਗਲਤੀ ਕੁਤਾਈ ਜਰਾ ਮਾਦਰਤ ਦੋਸਤੋ, ਕਿਉਂਕਿ ਮੈਂ ਕਿਤੇ ਕੈਮਰੇ ਅੱਗੇ ਆਣ ਕੇ ਨਾ ਤੇ ਕੋਈ ਵੀਡੀਓ ਇਸ ਤਰ੍ਹਾਂ ਦੀ ਬਣਾਈ ਨਾ ਮੈਂ ਇੰਨਾ ਕਿਤੇ ਬੋਲਿਆ। ਬਾਕੀ ਹਾਲ ਦਾ ਮੈਂ ਤੁਹਾਨੂੰ ਇੱਥੋਂ ਦਾ ਦੱਸਾਂ ਕਿ ਮੈਂ ਵਾਰ ਬਰਟਨ ਬਿਲੋਂਗ ਕਰਦਾ, ਜ਼ਿਲ੍ਹਾ ਨਨਕਾਣਾ ਸਾਹਿਬ ਮੇਰਾ, ਉੱਥੋਂ ਹੀ ਡਿਗਰੀ ਕਾਲਜ ਪੜ੍ਹਿਆ ਉੱਥੋਂ। ਇੱਥੋਂ ਫਿਰ ਬਾਕੀ ਜਿਹੜਾ ਪਿਛਲਾ ਮੇਰਾ ਪਿੰਡ ਹੈ ਇੰਡੀਆ ਦਾ ਉਹ ਹੈ ਪਿੰਡ ਸਰੋਇਆ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ, ਠੀਕ ਹੈ ਜੀ। ਤੇ ਅਸੀਂ ਉੱਥੋਂ ਬਿਲੋਂਗ ਕਰਦੇ ਹਾਂ। ਅਸੀਂ ਉਸ ਤੋਂ ਹਟ ਕੇ ਸਾਡਾ ਨਾਜ਼ਰਪੁਰ ਵੀ ਸੀ ਸਰੋਏ ਦੇ ਨਾਲ ਹੀ, ਨਾਨਕਿਆਂ ਦਾ ਪਿੰਡ, ਉੱਥੇ ਦਾ ਵੀ ਸਾਡੇ ਕੋਲ ਰਹੀ ਹੈ ਜ਼ਿਮੀਂਦਾਰੀ ਥੋੜ੍ਹੀ ਬਹੁਤੀ। ਤੇ ਸਰਗੋਧੇ ਦਾ ਅਕਸਰ ਜ਼ਿਕਰ ਕਰਦੇ ਹੋ, ਸਰਗੋਧੇ ਤੇ ਵੈਸੇ ਮੇਰੇ ਨਾਨਕੇ ਵੀ ਸਸੁਰਾਲ ਵੀ ਨੇ, ਫੈਸਲਾਬਾਦ ਵੀ ਰਿਸ਼ਤੇਦਾਰੀ ਹੈ, ਰਿਸ਼ਤੇਦਾਰੀ ਤਾਂ ਆਪਣੀ ਅੱਲਾ ਦੇ ਫਜ਼ਲ ਨਾਲ ਹਰ ਸ਼ਹਿਰ 'ਚ ਹੈ ਤਕਰੀਬਨ। ਤੇ ਇਹ ਛੋਟਾ ਤਾਰਫ ਹੈ। ਬਾਕੀ ਸੋਸ਼ਲ ਵਰਕ ਕਰਦਾ ਜੀ, ਮਾੜਾ ਚੰਗਾ ਜਿੰਨਾ ਜੋਗਾ ਹੈ, ਛੋਟਾ ਜਿਹਾ ਵਰਕਰ ਹਾਂ ਜੀ। ਪਾਰਟੀਆਂ ਦਾ ਵੀ ਵਰਕਰਸ ਜਿਸ ਤਰ੍ਹਾਂ ਵੀ ਲਾ ਲਓ ਤੁਸੀਂ। ਬਾਕੀ ਜਿਹੜੇ ਸਰਦਾਰ ਸਾਹਿਬ ਆਉਂਦੇ ਨੇ ਆਪਣੇ ਸਾਡੇ ਮਿੱਤਰ ਪਿਆਰ ਕਰਦੇ ਨੇ ਸਾਨੂੰ, ਅਸੀਂ ਵੀ ਕੋਸ਼ਿਸ਼ ਕਰੀਦੀ ਹੈ ਵੀ ਉਹਨਾਂ ਦੇ ਪਿਆਰ ਦੇ ਮੁਤਾਬਕ ਪੂਰਾ ਲਈਏ ਉਹਨਾਂ ਦੇ ਨਾਲ। ਅੱਛਾ ਰਾਣਾ ਸਾਹਿਬ ਆਮ ਤੌਰ ਤੇ ਨਾ ਇਹ ਹੁੰਦਾ ਵਾ ਕਿ ਇੱਕ ਬੰਦਾ ਜਿਹੜਾ ਵਾ ਨਾ ਉਹ ਹੈ ਜ਼ਿਮੀਂਦਾਰਾ ਕਰ ਰਿਹਾ ਵਾ ਹੈ ਤੇ ਉਹਦੇ ਕੋਲ ਯਾਨੀ ਕਿ ਜਿਸ ਤਰ੍ਹਾਂ ਵੈਸੇ ਤਾਂ ਮਸ਼ਹੂਰ ਆ ਨਾ, ਕਹਿੰਦੇ ਵੀ ਜੱਟ ਜਿਹੜਾ ਵਾ ਨਾ ਵੀ ਉਹ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ, ਯਾਨੀ ਕਿ ਗੁੜ ਤੋਂ ਕਦੇ ਵੀ ਯਾਨੀ ਕਿ ਇਨਕਾਰੀ ਨਹੀਂ ਹੁੰਦਾ ਹੈ, ਗੰਨੇ ਤੇ ਲੜ ਪੈਂਦਾ ਵਾ ਹੈ ਜੀ। ਤੇ ਤੁਸੀਂ ਲਾਹੌਰ ਯਾਨੀ ਕਿ ਜਿਹੜਾ ਵਾ ਨਾ ਬੜੀ ਮਸਰੂਫ ਜ਼ਿੰਦਗੀ ਆ ਹੈ ਤੇ ਤੁਸੀਂ ਇੰਨਾ ਕਿਸ ਤਰ੍ਹਾਂ ਯਾਨੀ ਕਿ ਟਾਈਮ ਜਿਹੜਾ ਵਾ ਨਾ ਕੱਢਦੇ ਆ, ਬਲਕਿ ਤੁਸੀਂ ਤਾਂ ਇਹ ਆ ਵੀ ਸਾਨੂੰ ਪਿੰਡਾਂ ਵਾਲਿਆਂ ਨੂੰ ਵੀ ਗੁੜ ਦੇ ਕੇ ਪਿਛਲੀ ਵਾਰੀ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਉਹਦੇ ਵਿੱਚ ਇਸ ਤਰ੍ਹਾਂ ਕਿ ਲਗਾਓ ਤਾਂ ਕਿਉਂਕਿ ਪਿੰਡ ਨਾਲ ਬੇਸਿਕਲੀ, ਤੇ ਲਾਹੌਰ ਦੇ ਵਿੱਚ ਰਹਿ ਕੇ ਮੇਰਾ ਦਿਲ ਬੜਾ ਹੁੰਦਾ ਕਿ ਜਿਹੜਾ ਨਾ ਪਿੰਡ ਵਾਲਾ ਮਾਹੌਲ ਉਹਨੂੰ ਜ਼ਿੰਦਾ ਰੱਖਿਆ ਜਾਵੇ, ਉਹ ਯਾਦਾਂ ਨੂੰ, ਕਿਉਂਕਿ ਅਸੀਂ ਦੇਸੀ ਚੀਜ਼ਾਂ ਖਾਧੀਆਂ ਨੇ, ਦੇਸੀ ਮਾਹੌਲ ਪਸੰਦ ਆ, ਦੇਸੀ ਇਕੱਠ ਜੋੜ ਪਸੰਦ ਆ, ਲੋਕਾਂ ਦੇ ਨਾਲ ਬੈਠਣਾ। ਪਿੰਡਾਂ ਦੇ ਵਿੱਚ ਹੈ, ਸ਼ਹਿਰਾਂ ਵਿੱਚ ਤਾਂ ਚਲੋ ਮਿਲਣਾ ਬੈਠਣ ਦਾ ਕਿਸੇ ਕੋਲ ਟਾਈਮ ਨਹੀਂ ਹੈ, ਤੇ ਉੱਥੇ ਪੂਰਾ ਕੋਸ਼ਿਸ਼ ਕਰੀਦਾ ਕਿ ਦੇਸੀ ਮਾਹੌਲ ਰੱਖੀਏ। ਸਾਗ ਮੇਰਾ ਆਪਣੇ ਘਰ ਦਾ ਬਣਦਾ, ਮਕਈ ਦਾ ਆਟਾ ਦਾ ਸਾਡਾ 3-4 ਮਣ ਵੈਸੇ ਲੱਗ ਜਾਂਦਾ, ਆ ਗਏ ਸਾਨੂੰ ਵੀ ਖੁਸ਼ੀ ਹੁੰਦੀ ਹੈ, ਖਾਣ ਵਾਲਿਆਂ ਨੂੰ ਵੀ ਖੁਸ਼ੀ ਹੁੰਦੀ ਹੈ ਹਾਂਜੀ। ਤੇ ਉਹ ਦੇਸੀ ਚੀਜ਼ਾਂ ਨੂੰ, ਦੇਸੀ ਸੇਵੀਆਂ ਹੋ ਗਈਆਂ, ਦੇਸੀ ਹੋਰ ਚੀਜ਼ਾਂ ਹੋ ਗਈਆਂ ਕਾਫੀ ਸਾਰੀਆਂ। ਤੇ ਇਹ ਇੱਕ ਬੜਾ ਗੱਲ ਹੈ ਕਿ ਬਾਕੀ ਜਿਹੜੇ ਦੋਸਤ ਮਿੱਤਰ ਆਉਣ ਉਹਨਾਂ ਦੀ ਸਬਜ਼ੀ ਵੈਜ ਵਾਲਾ ਵੈਜ, ਜਿਹੜਾ ਦੂਸਰਾ ਬੰਦਾ ਦੋਸਤ ਹੈ ਖੁਸ਼ੀ ਕਰੀ ਦੇ ਉਸੇ ਤਰ੍ਹਾਂ ਮਾਹੌਲ ਰੱਖੀਏ ਤੇ ਪੂਰਾ ਇਹਨਾਂ ਲਈਏ। ਅੱਛਾ ਰਾਣਾ ਸਾਹਿਬ ਨਾ ਅਸੀਂ ਅੱਜ ਮੈਂ ਤਾਂ ਵੈਸੇ ਸ਼ੁਰੂ ਦਿਨ ਤੋਂ ਹੀ ਨਾ ਜਿਹੜਾ ਵਾ ਮੈਨੂੰ ਦਰਖਤ ਜਿਹੜੇ ਆ ਨਾ ਬਹੁਤ ਅੱਛੇ ਲੱਗਦੇ ਆ। ਹੁਣ ਪਹਾੜੀ ਇਲਾਕਿਆਂ 'ਚ ਵੀ ਜਾਈਏ ਨਾ, ਪਹਾੜਾਂ ਦਾ ਆਪਣਾ ਹੁਸਨ ਆ, ਲੇਕਿਨ ਉੱਥੇ ਸ਼ਮਾਲੀ ਇਲਾਕਿਆਂ 'ਚ ਜਿਹੜੇ ਦਰਖਤ ਆ ਨਾ ਇੰਨੇ ਉੱਚੇ ਬੰਦੇ ਦੀ ਧੌਣ ਜਿਹੜੀ ਇਹਨੇ ਵਿੰਗੀ ਹੋ ਜੇ ਹੈ ਜੀ। ਤੇ ਇੱਥੇ ਵੀ ਮੈਂ ਤਾਂ ਵੈਸੇ ਕੋਸ਼ਿਸ਼ ਕੀਤੀ ਕਿ ਆਪਣੇ ਵੀ ਇੱਕ ਵਕਤ ਸੀ ਵੀ ਜਦੋਂ ਮੈਂ ਪਿੰਡ ਜਿਹੜਾ ਵਾ ਨਾ ਸਾਲਕ ਰਿਹਾ ਵੀ ਸਾਡੇ ਖਾਲਿਆਂ ਤੇ ਨਾ ਕੋਈ ਇੱਕ, ਬਲਕਿ ਉਹ ਸਾਡੇ ਮਜ਼ਾਰੇ ਇਸ ਗੱਲ ਤੋਂ ਲੜਦੇ ਸੀ ਵੀ ਕਹਿੰਦੇ ਦਰਖਤ ਇੱਕ ਪਾਸੇ ਲਾਣੇ ਚਾਹੀਦੇ ਆ, ਦੋਨੇ ਪਾਸੇ ਲਾਤੇ ਆ ਵੀ ਬੰਦਾ ਪਾਣੀ ਲਾਣੇ ਵਾਲਾ ਟੁਰੇ ਕਿੱਥੇ ਹੈ। ਤੇ ਹੁਣ ਅਸੀਂ ਇੱਥੇ ਦਰਖਤਾਂ ਦੀ ਨਾ ਸ਼ੁਰੂ ਕਰ ਰਹੇ ਹਾਂ, ਪਿਛਲੇ ਸਾਲ ਤੋਂ ਵੀ ਮੁਹਿੰਮ ਸ਼ੁਰੂ ਕੀਤੀ ਹੈ। ਨਿਮਾਨ ਸਾਡਾ
ਦੋਸਤ ਹੈ ਆ, ਭਾਈ ਆ ਛੋਟੇ, ਬਹੁਤ ਅੱਛੇ ਤਰੀਕੇ ਨਾਲ ਜਿਹੜਾ ਨਾ ਕਰਦੇ ਆ। ਹੁਣ ਅਸੀਂ ਵੀ ਤਕਰੀਬਨ ਨਾ ਸਿੰਪਲ ਜਿਹੇ ਯਾਨੀ ਕਿ ਦਰਖਤ ਜਿਹੜੇ ਆ ਨਾ ਲਾਣੇ ਸ਼ੁਰੂ ਕੀਤੇ, ਤੇ ਮੈਂ ਤੁਹਾਡੀ ਜਿਹੜੀ ਤਵੱਜੋ ਇਸ ਪਾਸੇ ਕਰਾਣੀ ਸੀ ਵੀ ਕਿਉਂਕਿ ਤੁਹਾਡਾ ਬੜਾ ਇੰਟਰੈਕਸ਼ਨ ਆ ਲੋਕਾਂ ਨਾਲ ਹੈ, ਤੇ ਮੌਸਮ ਵੀ ਆ, ਟਾਈਮ ਵੀ ਆ, ਤੇ ਤੁਸੀਂ ਜਿਹੜਾ ਵਾ ਨਾ ਇਸ ਸਿਲਸਿਲੇ 'ਚ ਤੁਸੀਂ ਆਪਣੀ ਖਿਦਮਾਤ ਜਿਹੜੀ ਆ ਨਾ ਦਿਓ, ਤੇ ਲੋਕਾਂ ਨੂੰ ਨਾ ਰਾਗਵ ਕਰੋ ਜਿੰਨੇ ਵੀ ਤੁਹਾਡੇ ਤਲਕ ਵਾਲੇ ਆ ਉਹਨਾਂ ਨੂੰ, ਕਿ ਦਰਖਤ ਜਿਹੜੇ ਆ ਨਾ ਉਹ ਮੈਕਸੀਮਮ ਤੋਂ ਮੈਕਸੀਮਮ ਜਿਹੜੇ ਆ ਨਾ ਲਾਣ। ਜੀ ਬਿਲਕੁਲ। ਹਾਂ ਇਹ ਜੀ ਹੈ, ਇਹਦੇ ਵਿੱਚ ਆਲਰੇਡੀ ਇਸ ਤੋਂ ਹਟ ਕੇ ਹਕੂਮਤਾਂ ਦਾ ਵੀ ਸੱਦਾ ਰਿਹਾ ਹਮੇਸ਼ਾ ਪਬਲਿਕ ਨੂੰ ਕਿ ਤੁਸੀਂ ਜ਼ਿਆਦਾ ਜ਼ਿਆਦਾ ਦਰਖਤ ਲਗਾਓ। ਇਸ ਤੋਂ ਹਟ ਕੇ ਮੈਂ ਆਪਣੇ ਅਨਫਰਾਦੀ ਤੌਰ ਤੇ ਜਿਹੜਾ ਸਕੂਲਾਂ ਦੇ ਵਿੱਚ ਹੋਰ ਅੱਗੇ ਪਿੱਛੇ ਉਹ ਕਰਵਾਉਂਦਾ ਰਹਿੰਦਾ ਮੈਂ। ਔਰ ਬਸ ਸਾਡੇ ਮੈਂ ਜਿੱਥੇ ਰਹਿਸ਼ਤ ਨਾਲ ਮਸਜਿਦ ਆ, ਉਹ ਐਤਕੀ ਮੈਂ ਉਹਨਾਂ ਨੂੰ ਆਖਿਆ ਵੀ ਜਿੰਨਾ ਖਰਚਾ ਮੈਂ ਕਰਨ ਨੂੰ ਤਿਆਰ ਹਾਂ, ਮਾਲੀਆਂ ਨੂੰ ਆਪਣੇ ਕੋਲੋਂ ਪੈਸੇ ਦਿੰਦਾ ਵੀ ਜਿੰਨਾ ਅੱਛਾ ਤੋਂ ਅੱਛਾ ਪੌਦਾ ਲਾਓ, ਫੁੱਲ ਜਿਹੜੇ ਆ ਨਾ ਇਹ ਤੁਸੀਂ ਲਾਜ਼ਮੀ ਹਰ ਕਿਸਮ ਦਾ ਲਾਓ, ਤਾਂ ਕਿ ਜਿਹੜਾ ਨਾ ਵਾਤਾਵਰਨ ਜਿਹੜਾ ਬੰਦਿਆਂ ਨੂੰ ਅੱਛਾ ਲੱਗੇ। ਜੋ ਕੁਦਰਤ ਆ ਜਿਹੜੀ ਸਾਡੇ ਤੋਂ ਹੁਣ ਦੂਰ ਹੁੰਦੀ ਜਾ ਰਹੀ ਆ। ਸਾਡੇ ਦੇਖੋ ਨਾ ਇੱਥੇ ਜ਼ਿਮੀਂਦਾਰਾਂ ਨੇ ਇਹ ਗੱਲ ਕਹਿ ਕੇ ਵੀ ਜਿਹੜਾ ਛੋਰਾ ਦਰਖਤ ਦਾ ਸਾਇਆ ਜਿਹਨੂੰ ਅਸੀਂ ਕਹਿੰਦੇ ਆ, ਕੁਝ ਦੋਸਤਾਂ ਨੂੰ ਛੋਰੇ ਦਾ ਨਾ ਪਤਾ ਲੱਗੇ ਕਿ ਉਹਦੇ ਨਾਲ ਸਾਡੀ ਜੀ ਉਹ ਝਾੜ ਘਟਦਾ, ਫਸਲ ਘਟਦੀ ਹੈ। ਮੈਂ ਕਹਿੰਦਾ ਨਹੀਂ, ਇਹ ਚੀਜ਼ ਨਹੀਂ। ਅਸੀਂ ਇਹ ਚੀਜ਼ ਨੂੰ ਕਰਕੇ ਅਸੀਂ ਤਾਂ ਪੂਰੇ ਦੇ ਪੂਰੇ ਖੇਤ ਜਿਹੜੇ ਖਾਲੀ ਕਰਾ ਦਿੱਤੇ। ਜਿਹੜਾ ਅਸੀਂ ਆਪਣੇ ਬਚਪਨ 'ਚ ਸਾਡੇ ਕੋਲ ਇੰਨੀਆਂ ਟਾਹਲੀਆਂ, ਦਰਖਤ, ਜਾਮਣ, ਅੰਬ, ਹੁਣ ਜਿਸ ਤਰ੍ਹਾਂ ਮੇਰੇ ਕੋਲ ਇੱਥੇ ਵੀ ਵਾਰਬਟਨ ਵੀ ਬਾਗ ਹੈ ਸੀ ਸਾਡੇ ਕੋਲ ਕਿੰਨੂਆਂ ਦਾ, ਔਰ ਸਰਗੋਧੇ ਵੀ ਅਸੀਂ ਲਗਾਇਆ ਸੀ। ਤੇ ਇਹ ਸ਼ੁਰੂ ਤੋਂ ਸਾਨੂੰ ਜਿਹੜਾ ਨਾ ਲਗਾਅ ਹੋਇਆ। ਔਰ ਹੁਣ ਤੁਸੀਂ ਦੇਖ ਲਓ ਲਾਹੌਰ ਦੇ ਵਿੱਚ ਵੀ ਦੇਖ ਲਓ, ਜਿੰਨੇ ਲੋਕ ਨੇ ਜਿਹੜੇ ਨੇਚਰ ਕੁਦਰਤੀ ਉਹ ਇਹ ਹੈ ਕਿ ਲੋਕੀ ਦੌੜੇ ਪਹਿਲੇ ਜੀ ਮਾਡਲ ਟਾਊਨ 'ਚ ਜੋ ਸਰ ਗੰਗਾ ਰਾਮ ਨੇ ਬੜਾ ਅੱਛਾ ਦਰਖਤ ਬਹੁਤ ਜ਼ਿਆਦਾ ਤਕੜੇ ਵੱਡੇ, ਔਰ ਉੱਥੋਂ ਦਰਖਤ ਕੱਟ ਨਹੀਂ ਸਕਦਾ। ਸਾਡੇ ਪੰਜਾਬ 'ਚ ਟਾਹਲੀ ਜਿਹੜੀ ਆ ਉਹ ਖਤਮ ਹੋ ਗਈ ਹੈ। ਤੁਸੀਂ ਅੱਜ ਵੀ ਸਾਡੇ ਮਾਡਲ ਟਾਊਨ ਜਾ ਕੇ ਦੇਖੋ, ਟਾਹਲੀ ਤੁਹਾਨੂੰ ਬੜੀ ਅੱਛੇ ਸਿਹਤਮੰਦ ਨਜ਼ਰ ਆਏਗੀ, ਹਰ ਕਿਸਮ ਦਾ ਦਰਖਤ ਨਜ਼ਰ ਆਏਗਾ। ਬਲਕਿ ਗੁਲਬਰਗ ਤੇ ਮਾਡਲ ਟਾਊਨ 'ਚ ਜਿੰਨਾ ਦਰਖਤ ਆ ਨਾ ਜੀ, ਇੰਨਾ ਕਿਸੇ ਜਗ੍ਹਾ ਤੇ ਵੀ ਸ਼ਾਇਦ ਜਿਹੜਾ ਵਾ ਨਾ ਦਰਖਤ ਨਾ ਜਿਹੜਾ ਵਾ ਨਾ ਲੱਭੇ। ਔਰ ਬੜੇ ਛਤਨਾਰ ਕਿਸਮ ਦੇ ਤਕੜੇ ਦਰਖਤ ਜਿਹੜੇ ਮਾਰ ਰੋਡ ਤੇ ਦੇਖੋ ਗੰਗਾ ਰਾਮ ਨੇ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਕਮਾਲ ਕਰਤਾ ਜੀ। ਉਹ ਤਾਂ ਵਾਕਿਆ ਹੀ ਨਾ ਜੀ, ਉਹ ਮਤਲਬ ਉਹਨਾਂ ਨੂੰ ਕੀ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਤਾਰੀਫ। ਉਹ ਵਾਕਿਆ ਹੀ ਕੋਈ ਅੱਛਾ ਇਨਸਾਨ ਸੀ ਔਰ ਬਿਹਤਰੀਨ ਕਾਫੀ। ਉਹਨਾਂ ਜੋ ਆਪਣਾ ਉਹ ਹਿੱਸਾ ਪਾ ਗਏ ਨੇ ਸਾਡੇ ਪਾਕਿਸਤਾਨ ਦੇ ਵਿੱਚ ਨਾ ਭੁੱਲਣ ਨਾਲ, ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਹਮੇਸ਼ਾ ਜਿਹੜਾ ਨਾ ਉਹ ਯਾਦਗਿਰੀ ਰਹੇਗਾ। ਔਰ ਉਹਨਾਂ ਵਾਸਤੇ ਅਸੀਂ ਸਮਝਦੇ ਇੱਕ ਬਹੁਤ ਵੱਡਾ ਕੰਮ ਸੀ ਜੋ ਸਾਡੇ ਵਾਸਤੇ ਕਰ ਗਏ। ਇਹ ਜਦੋਂ ਸ਼ਜਰਕਾਰੀ ਦਾ ਮੌਸਮ ਆਉਂਦਾ ਵਾ ਨਾ, ਅਸੀਂ ਦਰਖਤਾਂ ਨੂੰ ਯਾਦ ਕਰਦੇ ਹਾਂ। ਜਿਹੜੇ ਦਰਖਤਾਂ ਤੇ ਮੌਜੂਦਾ ਦੌਰ 'ਚ ਕੰਮ ਕਰ ਰਹੇ ਆ ਉਹਨਾਂ ਦੀ ਗੱਲ ਕਰਦੇ ਹਾਂ। ਮੈਂ ਕਹਿੰਦਾ ਕਿ ਸਾਨੂੰ ਜਿਹੜਾ ਵਾ ਨਾ ਗੰਗਾ ਰਾਮ ਦਾ ਜ਼ਿਕਰ ਜਿਹੜਾ ਵਾ ਨਾ ਇਹ ਹਰ ਸ਼ਜਰਕਾਰੀ 'ਚ ਜਿਹੜਾ ਨਾ ਕਰਨਾ ਚਾਹੀਦਾ ਵਾ ਕਿ ਉਹਨਾਂ ਨੇ ਲਾਹੌਰ ਦਾ ਨਕਸ਼ਾ ਜਿਹੜਾ ਵਾ ਨਾ ਬਦਲ ਦਿੱਤਾ, ਤੇ ਜਿਹੜੇ ਦਰਖਤ ਜਿਸ ਤਰ੍ਹਾਂ ਦੇ ਉਹਨਾਂ ਨੇ ਲਗਾਏ ਹੈ, ਤੇ ਉਹਨਾਂ ਦਾ ਨਾਮ ਜਿਹੜਾ ਵਾ ਨਾ ਉਹ ਆਉਣਾ ਚਾਹੀਦਾ ਵਾ, ਤੇ ਇਹ ਕੰਮ ਚੱਲ। ਅੱਛਾ ਰਾਮ ਸਾਹਿਬ, ਇਹ ਦੱਸੋ ਵੀ ਆਪਣੇ ਬਚਪਨ ਦੇ ਬਾਰੇ 'ਚ ਦੱਸੋ ਵੀ ਉਦੋਂ ਕਿਸ ਤਰ੍ਹਾਂ ਦਾ ਯਾਨੀ ਕਿ ਜਿਹੜਾ ਵਾ ਤੁਹਾਡੇ, ਕਿਉਂਕਿ ਤੁਸੀਂ ਇਹ ਜਿਹੜਾ ਨਨਕਾਣੇ ਵਾਲਾ ਪੱਟੀ ਹੈ ਨਾ, ਇਹ ਮੇਨ ਸੜਕਾਂ ਤੋਂ ਹਟ ਕੇ ਆ, ਜਿੱਥੇ ਜਿਹੜੀਆਂ ਵੀ ਮੇਨ ਸੜਕਾਂ ਤੋਂ ਹਟਵੇਂ ਪਿੰਡ ਆ ਨਾ, ਉੱਥੇ ਕਲਚਰ ਜਿਹੜਾ ਵਾ ਨਾ ਬੜਾ ਬਚਿਆ ਰਿਹਾ, ਕਿਉਂਕਿ ਸਭ ਤੋਂ ਪਹਿਲੇ GT ਰੋਡ ਦਾ ਉੱਡਿਆ। ਉਹ ਕਿਉਂਕਿ ਜਦ ਵੱਡੀ ਸੜਕ ਆਉਂਦੀ ਹੈ ਨਾ ਜਿਹੜੀ, ਉਹ ਫਿਰ ਕਲਚਰ ਨੂੰ ਰੋੜ ਕੇ ਲੈ ਜਾਂਦੀ ਆ, ਜਿਸ ਤਰ੍ਹਾਂ ਦਰਿਆ ਨਹੀਂ ਚੀਜ਼ ਲੈ ਜਾਂਦੀ ਹੈ, ਤੇ ਇਸ ਤਰ੍ਹਾਂ ਯਾਨੀ ਕਿ ਉਹ ਫਿਰ ਇੱਕ ਨਵਾਂ ਹੀ ਕਲਚਰ ਜਿਹੜਾ ਵਾ ਨਾ ਆ ਜਾਂਦਾ। ਤੁਸੀਂ ਦੱਸੋ ਜ਼ਰਾ ਕਿ ਉਦੋਂ ਬਚਪਨ 'ਚ ਵਾਰਬਰਟਨ ਦਾ ਤੇ ਜ਼ਰਾ ਨਨਕਾਣੇ ਦਾ, ਕਿਉਂਕਿ ਅਸੀਂ ਦੇਖਿਆ ਵਾ ਰੇਲਵੇ ਲਾਈਨ ਤੇ ਜਾਂਦੇ ਹੋਏ ਵੀ ਬੜਾ ਪੁਰਸਕੂਨ ਦਾ ਇਲਾਕਾ ਜਿਹੜਾ ਵਾ ਨਾ। ਵਾਰਬਰਟਨ ਬੇਸਿਕਲੀ ਇਹ ਜੌਨ ਪੌਲ ਇੱਕ ਅੰਗਰੇਜ਼ ਦੇ ਨਾਂ ਤੋਂ ਸੀ। ਇਹ SP ਸਨ ਪੁਲਿਸ ਦੇ ਵਿੱਚ। ਇਹਨਾਂ ਨੇ ਬੜਾ ਅੱਛਾ ਕੰਮ ਉਹਦੇ ਗਵਰਨਮੈਂਟ ਚੋਰਿਆਂ ਦੇ ਨਾਲ ਕੀਤਾ। ਉਹਨਾਂ ਨੂੰ ਫਿਰ ਇੱਥੇ ਘਰ ਜ਼ਮੀਨ ਅਲਾਟਮੈਂਟ ਮਿਲੀ, ਇੱਥੇ ਫਿਰ ਉਹਨਾਂ ਨੇ ਕੋਠੀ ਬਣਾਈ, ਔਰ ਉਸੇ ਰਾਤ ਵਿੱਚ ਇਹਨਾਂ ਨੂੰ ਫਿਰ ਉਹ ਰੇਲਵੇ ਟਰੈਕ ਇੱਥੇ ਤੱਕ ਆਇਆ। ਅੱਗੇ ਇਸ ਤੋਂ ਅੱਗੇ ਆ ਜਾਂਦਾ ਨਨਕਾਣਾ ਸਾਹਿਬ ਦੇ ਨਾਲ ਹੀ ਸਰ ਗੰਗਾ ਰਾਮ ਦਾ ਪਿੰਡ ਹੈ, ਗੰਗਾ ਰਾਮ। ਉਹ ਫਿਰ ਰੇਲ ਦਾ ਟਰੈਕ ਉੱਥੇ ਤੱਕ ਵੀ ਪਹੁੰਚਿਆ। ਔਰ ਇਹ ਫਿਰ ਜੌਨ ਪੌਲ ਜਿਹੜਾ ਹੈ ਇਹ ਤੇ ਘੋੜਾ ਸਵਾਰੀ ਦੇ ਵਿੱਚ ਹੀ ਮਤਲਬ ਕਿਤੇ ਇਹਦਾ ਇੰਤਕਾਲ ਹੋ ਗਿਆ ਜੀ। ਔਰ ਇੱਥੇ ਫਿਰ ਲਾਲਾ ਬਹਾਦਰ ਇਹਨਾਂ ਨੇ ਇਹ ਖਰੀਦਿਆ, ਜਿਹੜਾ ਕਿ ਉੱਥੋਂ ਅਰੂੜਾ ਮਤਲਬ ਸੌਰੀ ਕਹਿ ਲਵਾਂ ਉੱਥੋਂ ਖਾਨਦਾਨ ਤੋਂ ਆਪਣਾ ਸਿਆਲਕੋਟ ਤੋਂ, ਨਾਲ ਇਹ ਉਹਨਾਂ ਦੇ ਬੜਾ ਉਹਨਾਂ ਨੇ ਆੜ ਕੇ ਖਰੀਦਿਆ ਸੀ ਵਿੱਚ। ਤੇ ਬਚਪਨ ਦੀ ਇਹ ਗੱਲ ਹੈ ਕਿ ਵੀ ਅਸੀਂ ਜਿਹੜਾ ਬਚਪਨ ਇੱਥੇ ਦੇਖਿਆ ਨਾ ਬੜਾ ਪਿਓਰਲੀ ਜ਼ਿਮੀਂਦਾਰਾ ਦੇਖਿਆ ਔਰ ਬੜਾ ਕਰੀਬ ਤੋਂ। ਔਰ ਉਦੋਂ ਇਹ ਗੱਲ ਇਹ ਸੀ ਕਿ ਵੀ ਜਿਹੜਾ ਵੀ ਲੰਘਦਾ ਟੱਪਦਾ ਸੀ ਉਹਨੂੰ ਆਵਾਜ਼ ਮਾਰ ਕੇ ਕਹਿਣਾ ਵੀ ਆਇਆ ਯਾਰ ਰੋਹ ਪੀ ਲਾ,
ਔਰ ਉਹ ਰੋ ਵੀ ਦੇਣੀ ਔਰ ਪਲੱਸ ਕਈਆਂ ਨੇ ਲੱਸੀ ਮਿਕਸ ਕਰਕੇ ਪੀਣੀ, ਕਈਆਂ ਨੇ ਕਿੰਨੂ ਉੱਥੋਂ ਗਾਣਾ ਖੱਟੇ ਤੋੜ ਲਿਆ ਵੀ ਹਾਂ ਉਹਦੇ ਚ ਕਰਨਾ ਔਰ ਉਹਦਾ ਇੰਜੋਏ ਅੱਜ ਤੱਕ ਸਾਨੂੰ ਨਹੀਂ ਭੁੱਲਦਾ। ਵਾਲ ਸਾਹਿਬ ਤੇ ਮੇਰੇ ਗਵਰਨਮੈਂਟ ਦੇ ਹੈ ਸਨ ਡਿਪਾਰਟਮੈਂਟ ਦੇ ਵਿੱਚ, ਤੇ ਚਾਚਾ ਜੀ ਔਰ ਤਾਇਆ ਜੀ ਮੇਰੇ ਭਾਈ ਵੀ ਨੂੰ ਦੇਖਦੇ ਸਨ। ਉਹਨਾਂ ਨੇ ਕਹਿਣਾ ਜਾਓ ਗਾਜਰਾਂ ਪੱਟ ਲਿਆਓ, ਉਹ ਗਾਜਰਾਂ ਨੂੰ ਧੋ ਕੇ ਕੜਾਹੀ ਸਿੱਟਣਾ, ਉਹਦਾ ਉਹ ਮੁਰੱਬਾ ਜਿਹਾ ਬਣ ਜਾਣਾ ਬੜਾ, ਔਰ ਅਸੀਂ ਉਹਦੀ ਚੀੜ ਖਾਣੀ ਗੰਨੇ ਤੇ ਲਪੇਟ ਕੇ। ਉਹ ਜਿਹੜੀਆਂ ਯਾਦਾਂ ਨੇ ਅੱਜ ਤੱਕ ਨਹੀਂ ਨਿਕਲ ਸਕਦੀਆਂ। ਅੱਛਾ, ਇੱਕ ਤੱਕ ਯਾਨੀ ਕਿ ਇਹ ਚੀਜ਼ਾਂ ਕੁਛ ਤਾਂ ਇਹ ਚਲੀਆਂ ਗਈਆਂ ਕਿ ਆਹਿਸਤਾ ਆਹਿਸਤਾ ਨਾ ਜਿਹੜਾ ਵੀ ਮਸ਼ੀਨਰੀ ਜਦੋਂ ਆਈ, ਇਹ ਖਰਾਸ ਚਲਾ ਗਿਆ, ਗੇਅਰ ਚਲਾ ਗਿਆ ਹੈ, ਤੇ ਜਿਹੜੀ ਆਮ ਪੂੜਾਂ ਵਾਲੀ ਚੱਕੀ ਸੀ ਉਹ ਚਲੇ ਗਏ, ਬੇਲਣਾ ਸਾਡਾ ਜਿਹੜਾ ਵਾ ਉਹ ਚਲਾ ਗਿਆ। ਅੱਛਾ, ਕੁਛ ਦਰਖਤ ਵੀ ਸਾਡੇ ਜਿਹੜੇ ਚਲੇ ਗਏ ਜੀ ਜੀ। ਹੁਣ ਬਹੁਤ ਸਾਰੇ ਬੰਦਿਆਂ ਨੂੰ ਯਾਨੀ ਕਿ ਦਰਖਤਾਂ ਦਾ, ਬਲਕਿ ਆ ਦੇਖੋ ਨਾ ਹੁਣ ਟਾਹਲੀ ਜਿਹੜੀ ਆ ਸਾਡੇ, ਹੁਣ ਟਾਹਲੀ ਬਹੁਤ ਹੋਰ ਪੁਰਾਣੇ ਉਸ ਦੌਰ ਦੇ ਕੋਈ ਦਰਖਤਾਂ ਦਾ ਯਾਨੀ ਕਿ ਜਿਹੜੇ ਤੁਸੀਂ ਬਚਪਨ 'ਚ ਦੇਖੇ ਹੋਣ ਤੇ ਹੁਣ ਤੁਹਾਨੂੰ ਨਾ ਨਜ਼ਰ ਆਉਂਦੇ ਹੋਣ। ਉਹਦੇ 'ਚ ਮੇਨ ਤਾਂ ਦੇਸੀ ਕਿੱਕਰ ਗਈ, ਟਾਹਲੀ ਗਈ, ਹਾਂ, ਤੇ ਸ਼ਾਦੋ ਨਾਦਰ ਹੁਣ ਆ ਜਾਮਣਾ ਦੇ ਕੁਦਰਤੀ ਹੈ ਕਿ ਜਿੱਥੇ ਸਿੱਟਦੇ ਤਾਂ ਹੋ ਜਾਂਦੀ ਹੈ। ਐਕਚੁਅਲ ਜਿਹੜੇ ਦਰਖਤ ਸੀ ਸਾਏ ਵਾਲੇ, ਅਸੀਂ ਬਾਹਰ ਡੇਰਿਆਂ ਤੇ ਜਾਣਾ ਔਰ ਦੁਪਹਿਰ ਨੂੰ ਅਸੀਂ ਉਹਦੇ ਥੱਲੇ ਆਰਾਮ ਕਰਨਾ, ਔਰ ਅਸੀਂ ਅੱਡਾ ਖੱਡਾ ਖੇਡਣਾ, 12 ਟੈਣੀ ਖੇਡਣੀ। ਅਸੀਂ ਜਿਹੜਾ ਬਚਪਨ ਪੂਰਾ ਆਨੰਦ ਲਿਆ ਜੀ, ਪੂਰਾ ਮਜ਼ਾ ਇੰਜੋਏ ਨਾ ਕੀਤਾ ਜੀ। ਉਹ ਜੰਡ ਤੇ ਹਾਂ, ਜੰਡ ਤਾਂ ਬੇਸਿਕਲੀ ਸਾਡਾ ਜਿਹੜਾ ਨਨਕਾਣਾ ਸਾਹਿਬ ਹੈ ਨਾ ਜੀ, ਬੇਸਿਕਲੀ ਇਹ ਨਨਕਾਣਾ ਸਾਹਿਬ ਦਾ ਹੀ ਮੇਨ ਏਰੀਆ ਸੀਗਾ ਜਿੱਥੇ ਜੰਡ ਬਹੁਤ ਸੀ। ਔਰ ਉਸ ਦੇ ਉੱਤੇ ਜਿਸ ਤਰ੍ਹਾਂ ਹੁਣ ਯੂਨੀਵਰਸਿਟੀ ਬਣੀ ਹੈ, ਉਹਦੇ 'ਚ ਬੋਟਨੀ ਦੇ ਪ੍ਰੋਫੈਸਰਾਂ ਨੇ ਉਸ ਬੜੀ ਤਹਿਕੀਕ ਤੇ ਉਸ ਨੂੰ ਵਧਾਉਣ ਵਾਸਤੇ ਕਾਫੀ ਸਾਰਾ ਕੰਮ ਵੀ ਕੀਤਾ ਹੋਇਆ। ਹੁਣ ਜਿਸ ਤਰ੍ਹਾਂ ਕਿ ਸਾਡਾ ਡਿਸਟ੍ਰਿਕਟ ਨਨਕਾਣਾ ਸਾਹਿਬ ਬਣਨ ਦੇ ਨਾਲ ਹੀ ਨਨਕਾਣਾ ਸਾਹਿਬ ਦੀ ਹਰ ਲਿਹਾਜ਼ ਨਾਲ ਅਹਿਮੀਅਤ ਬਦਲ ਗਈ। ਇੱਥੇ ਬਾਬਾ ਗੁਰੂ ਨਾਨਕ ਜੀ ਦੇ ਨਾਮ ਤੋਂ ਯੂਨੀਵਰਸਿਟੀ ਬਣੀ। ਸਾਡਾ ਬੱਚਿਆਂ ਦਾ ਯੂਨੀਵਰਸਿਟੀ ਦਾ ਬੜਾ ਇਸ਼ੂ ਸੀ ਕਿ ਫੈਸਲਾ ਪਲੱਸ ਲਾਹੌਰ ਜਾਣਾ ਪੈਂਦਾ ਸੀ, ਜਿਹੜਾ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਸੀ। ਉਹ ਇੱਕ ਬਹੁਤ ਹੀ ਵੱਡਾ ਜਿਹੜਾ ਨਾ ਸਾਡੇ ਵਾਸਤੇ ਨਨਕਾਣਾ ਸਾਹਿਬ ਵਾਸਤੇ ਤੋਹਫਾ ਔਰ ਬਹੁਤ ਵੱਡੀ ਮਤਲਬ ਅਚੀਵਮੈਂਟ ਹੈ ਜੀ। ਨਹੀਂ, ਹੁਣ ਤਾਂ ਵਾਕਈ ਕਮਿਊਨੀਕੇਸ਼ਨ ਦਾ ਬੜਾ ਅੱਛਾ ਹੋਇਆ ਨਨਕਾਣੇ ਦਾ। ਕਿਉਂਕਿ ਮੇਰੇ ਦੋਸਤ ਜਦੋਂ ਅਸੀਂ ਸੰਨ 84 ਤੋਂ 99 ਤੱਕ ਲਾਹੌਰ ਪੜ੍ਹਦੇ ਸੀ ਨਾ, ਮੇਰੇ ਕਾਫੀ ਸਾਰੇ ਦੋਸਤ, ਤੇ ਅਸੀਂ ਫਿਰ ਉਹ ਮੇਰੇ ਕੋਲ ਟ੍ਰੇਨ ਤੇ ਨਾ ਜਿਹੜਾ ਵਾ ਉਹਨਾਂ ਨੇ ਆਉਣਾ ਹੁੰਦਾ ਸੀ, ਤੇ ਟ੍ਰੇਨਾਂ ਇਸ ਟਰੈਕ ਇਹੀ ਟਰੈਕ ਆ ਨਨਕਾਣੇ ਵਾਲਾ, ਉਹ 2 ਹੀ ਟ੍ਰੇਨਾਂ ਚੱਲਦੀਆਂ ਸੀ। ਤੇ ਜਦੋਂ ਬੱਸ ਪਹਿਲੀ ਚੱਲੀ ਨਾ ਨਨਕਾਣੇ ਨੂੰ ਲਾਹੌਰੋਂ ਸਿੱਧੀ, ਉਹ ਕਹਿੰਦੇ ਸੀ ਲਾਹੌਰ ਦਾ ਟਾਈਮ ਬੜਾ ਯਾਨੀ ਕਿ ਟਾਈਮ, ਲੇਕਿਨ ਉਹਦੇ ਤੇ ਵੀ ਅੱਛਾ ਖਾਸਾ ਟਾਈਮ ਲੱਗਦਾ ਸੀ। ਉਹ 2-3 ਘੰਟੇ ਜਿਹੜੇ ਆ ਨਾ ਲੱਗ ਹੀ ਜਾਂਦੇ ਸੀ ਇਸੇ ਤਰ੍ਹਾਂ। ਹਾਂ, ਮੈਂ ਕਹਿੰਦਾ ਜੀ ਅਸੀਂ 203 ਇੱਥੇ ਆਉਂਦੇ ਸੀ, ਅਸੀਂ ਮਜਲਾ ਬਾਗ ਉਤਰਦੇ ਸੀਗੇ, ਜਾ ਕੇ ਇੱਥੇ ਕੰਜਵਾਣੀ ਉਤਰਨਾ, ਅਸੀਂ ਵਾਰਬਟ ਸਟੇਸ਼ਨ ਤੋਂ ਬੈਠਣਾ ਆਦੋਣਾ ਵੱਲ ਆਉਣ ਵਾਸਤੇ, ਜਾਂ ਇਹਨਾਂ ਨੇ ਵੀ ਆਉਣਾ ਤੇ ਇਹਨਾਂ ਦਾ ਵੀ ਇਹੀ ਸੀਗਾ ਮੇਨ ਜਿਹੜਾ ਨਾ ਉਦੋਂ ਰੇਲਵੇ ਦਾ ਹੀ। ਸਾਡਾ ਵੀ ਇਹੀ ਰਿਹਾ ਜੀ, ਲਾਹੌਰ ਨੂੰ ਨਨਕਾਣਾ, ਹਾਂਜੀ, ਵਾਰਬਟਨ। ਮੇਰੇ ਜਿੱਦਾਂ ਕਿ ਮੈਂ ਤੁਹਾਨੂੰ ਅੱਗੇ ਗੱਲ ਕੀਤੀ ਹੈ ਵੀ ਜਿਹੜੀ ਜਗ੍ਹਾ ਤੁਸੀਂ ਦੱਸਿਆ ਨਾ ਵੀ ਜਿੱਥੇ ਤੁਸੀਂ ਰਹਿ ਰਹੇ ਹੋ, ਉੱਥੇ ਮੇਰਾ ਦੋਸਤ ਹੈ ਲਤੀਫ ਮੜਾਲ, ਆਜ਼ਮ ਆ ਮੁੰਡਾ, ਆਜ਼ਮ ਨੂੰ ਟੱਕਰਿਓ, ਮੇਰਾ ਸਲਾਮ ਦਿਓ ਜਰੂਰ। ਜੀ ਜੀ ਬਿਲਕੁਲ, ਮੇਰੇ ਸਾਡੇ ਭਾਈ ਨੇ ਜੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਪਿਛਲੇ ਸਾਲ ਤੁਸੀਂ ਆਏ ਸਾਡੇ ਕੋਲੇ, ਹਾਂਜੀ, ਤੁਹਾਡੀ ਗੱਡੀ ਦੇ ਡਿੱਗੀ ਦੇ ਵਿੱਚ ਮੈਂ ਦੇਖਿਆ ਵੀ ਪਰਾਤਾਂ ਦੀ ਪਰਾਤਾਂ, ਗੋੜ ਦੇ ਨਾਲ ਲੱਦੀ ਹੋਈ ਗੱਡੀ। ਇਹ ਗੋੜ ਵਾਲਾ ਸ਼ੌਕ ਤੁਸੀਂ, ਇੱਕ ਤੁਹਾਡੀ ਲਾਈਨ ਆ ਜਿਹੜੀ ਉਹ ਹੋਰ ਸੀਗੀ, ਹਾਂਜੀ, ਤੁਸੀਂ ਇੱਧਰ ਨੂੰ ਕਿੱਦਾਂ ਆਏ? ਨਾਸਰ ਢਿੱਲੂ ਸਾਹਿਬ ਨਾਲ ਤਲਕ, ਦੂਸਰੇ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ, ਇਹ ਕਿੱਦਾਂ ਬਣਿਆ ਤੇ ਇਹ ਗੋੜਾ ਵਾਲਾ ਸ਼ੌਕ ਤੁਹਾਨੂੰ ਕਿੱਥੋਂ ਆਇਆ ਵੀ ਯਾਰ ਇਹ ਅੱਗੇ ਅਸੀਂ ਇਸ ਤਰ੍ਹਾਂ ਦਈਏ? ਇਹ ਬੇਸਿਕਲੀ ਨਾ ਜੀ, ਮੈਂ ਅੱਗੇ ਜਨਾਬ ਨੇ ਦੱਸਿਆ ਕਿ ਬਚਪਨ ਜਿਹੜਾ ਹੈ ਨਾ ਜੀ, ਉਹ ਬੜਾ ਅੱਛਾ ਗੁਜ਼ਰਿਆ ਔਰ ਦੇਸੀ ਮਾਹੌਲ ਤੇ ਪਿੰਡ ਦੇ ਮਾਹੌਲ 'ਚ ਗੁਜ਼ਰਿਆ ਜੀ, ਜਿਹਦੇ ਵਿੱਚ ਮੇਰੇ ਪਿੰਡ ਦੇ ਵਿੱਚ ਤਕਰੀਬਨ ਹਰ ਘਰ ਦੇ, ਸਾਡੇ ਉੱਥੇ 3 ਬਰਾਦਰੀਆਂ ਮੇਨ ਨੇ, ਜਿਨ੍ਹਾਂ ਦੇ ਵਿੱਚ ਜੱਟ ਨੇ, ਰਾਈ ਨੇ, ਰਾਜਪੂਤ ਨੇ ਮੇਨ, ਉਹਨਾਂ ਦੀ ਕਾਸ਼ਤਕਾਰੀ ਸੀ। ਔਰ ਹਰ ਘਰ ਨੇ, ਜੱਟਾਂ ਨੇ ਵੀ, ਦੂਜਿਆਂ ਨੇ ਵੀ, ਅਸੀਂ ਵੀ ਬੇਲਣਾ ਲਾਣਾ। ਅਸੀਂ ਉਸ ਦੌਰ ਦੇ ਵਿੱਚ ਇੰਜਣ ਜਿਹੜਾ ਉਹ ਗੇੜ ਕੇ ਬਣਾਉਂਦੇ ਤੇ ਜਿਹੜਾ ਆਪਣਾ ਪਾਣੀ ਕੱਢਦੇ ਸੀ, ਉਹ ਚਲਾਇਆ, ਉਹ ਬੜਾ ਗੇਅਰ ਲਿਆਂਦੇ, ਬੇਲਣੇ ਲਿਆਂਦੇ। ਮੇਰੇ ਵਾਲ ਸਾਹਿਬ ਜਿਹੜੇ ਨੂੰ ਬੜਾ ਸਪੋਰਟ ਕਰਦੇ ਸਨ ਇਸ ਗੱਲ 'ਚ ਵੀ ਨਵੀਂ ਤੋਂ ਨਵੀਂ ਜਿਹੜੀ ਮਸ਼ੀਨਰੀ ਹੈ ਤੁਸੀਂ ਕਰੋ, ਤੇ ਉਹਦੇ ਵਿੱਚ ਤਾਂ ਬੜਾ ਉੱਥੇ ਮਜ਼ਾ ਲੱਗਦਾ, ਜਿਸ ਤਰ੍ਹਾਂ ਮੇਲਾ ਲੱਗਿਆ ਹੁੰਦਾ। ਸਾਡਾ ਪਿੰਡ ਘੱਟ ਦਿਲ ਲੱਗਦਾ ਸੀ, ਬਾਹਰ ਡੇਰਿਆਂ ਤੋਂ ਪਤਾ ਲੱਗਦਾ ਅੱਜ ਫਲਾਣੇ ਦਾ ਬੇਲਣਾ ਚੱਲਦਾ, ਫਲਾਣੇ ਦਾ। ਔਰ ਗੰਨੇ ਦੇ ਰਸ ਦੀ ਰੋਹ ਜਿਨ੍ਹਾਂ ਦੋਸਤਾਂ ਨੇ ਕਿਤੇ ਖਾਧੀ ਹੋਵੇ, ਉਹਦਾ ਨਜ਼ਾਰਾ ਹੀ ਹੋਰ ਆ। ਤੁਸੀਂ ਅਸੀਂ ਸਰਦੀਆਂ 'ਚ ਖਾਂਦੇ, ਸੁਬਹ ਖਾਂਦੇ ਸੀ, ਉਹਦਾ ਖਾਂਦੇ ਇੱਕ ਮਜ਼ਾ ਆਉਂਦਾ ਕਿ ਨਾ ਠੰਡਕ ਹੀ ਮਹਿਸੂਸ ਹੁੰਦੀ, ਠੰਡ ਲੱਗਦੀ ਹੈ ਅੱਜ ਦਹੀਂ ਪਾ ਕੇ ਖਾਣੀ ਜੇ। ਉਹਦੇ ਵਿੱਚ ਇੱਕ ਤਾਂ ਇਹ ਚੀਜ਼ ਸੀ ਮੇਰੀ ਬੇਸਿਕਲੀ। ਦੂਸਰਾ ਮੈਨੂੰ ਇੱਕ ਬੜਾ ਇਹ ਲਗਾਓ, ਇਹ
ਕਿ ਜਿਹੜੇ ਬੰਦੇ ਇਕੱਠ ਨੂੰ ਮੈਨੂੰ ਬੜਾ ਪਸੰਦ ਕਰਦਾ, ਜੁਆਇੰਟ ਫੈਮਿਲੀ ਨੂੰ ਮੈਂ ਬੜਾ ਪਸੰਦ ਕਰਦਾ, ਕਿਉਂਕਿ ਮੇਰੀ ਆਪਣੀ ਜਿਹੜੀ ਫੈਮਿਲੀ ਆ ਉਹ ਸਾਡੀ ਜਿਸ ਜੁਆਇੰਟ ਫੈਮਿਲੀ, ਚਾਚੇ ਤਾਏ ਸਾਡੇ ਅਸੀਂ ਇਕੱਠੇ ਸੀ। ਸਾਡੇ ਕੋਈ ਬਾਹਰ ਪਿੰਡ 'ਚ ਘੱਟ ਹੀ ਬੰਦਿਆਂ ਨੂੰ ਪਤਾ ਸੀ ਵੀ ਇਹ ਸਕੇ ਭਾਈ ਨੇ ਕਿ ਚਾਚੇ ਤਾਏ ਹੋਏ, ਇਹ ਨੈਵਰ ਕਦੇ ਵੀ ਨਹੀਂ ਸੀ ਹੁੰਦਾ ਕੰਸੈਪਟ। ਵਾਲੇ ਸਾਹਿਬ ਸਾਰਿਆਂ ਨੂੰ ਪਿਆਰ ਕਰਦੇ, ਸਾਡਾ ਬੜਾ ਏਕਾ ਸੀਗਾ ਇਸ ਗੱਲ ਦੇ ਵਿੱਚ। ਅੱਛਾ, ਉਹ ਚੀਜ਼ ਦਾ ਲਗਾਓ ਸੀ, ਪਲੱਸ ਫਿਰ ਜਿਹੜਾ ਸਰਦਾਰਾਂ ਨਾਲ ਜਾਂ ਇੰਡੀਆ ਨਾਲ ਦੀਆਂ ਗੱਲਾਂ ਬਾਤਾਂ ਨਾਲ ਲਗਾਓ ਸੀ, ਉਹਦੇ ਵਿੱਚ ਇੱਕ ਬੜੀ ਦਰਦਨਾਕ ਜੀ ਕਹਾਣੀ ਹੈ, ਥੋੜੀ ਲੰਬੀ ਹੋ ਜਾਣੀ ਹੈ, ਸੁਣਾ ਦਿੰਦੇ ਛਾੜ ਜਾ ਉਹਦੇ ਚ ਕਰ ਦਿੰਦਾ। ਮੇਰੇ ਨਾਨਕੇ ਬੇਸਿਕਲੀ ਜੀ ਮੈਂ ਦਰਾਹੇ ਤੋਂ ਸੀ, ਲੁਧਿਆਣੇ ਤੋਂ। ਦਰਾਹਾ ਪਿੰਡ ਸੀ, ਇੱਕ ਨਹਿਰ ਦੀਆਂ ਅਸੀਂ ਬੜੀਆਂ ਗੱਲਾਂ ਸੁਣਦੇ ਸੀ ਕਿ ਨਹਿਰ ਦੇ ਵਿੱਚ ਨਾਨਕੇ ਕਹਿੰਦੇ ਸੀ ਵੀ ਉਹ ਲੱਕੜ ਆਉਂਦੀ ਸੀ, ਪਤਾ ਕਿਹੜੇ ਇਲਾਕੇ ਚੋਂ, ਉਧਰ ਕਸ਼ਮੀਰ ਤੋਂ, ਕਿ ਉਹਦੇ ਉੱਤੇ ਮਕਈ ਦੀਆਂ ਰੋਟੀਆਂ ਬਣਦੀਆਂ ਆਉਂਦੀਆਂ ਸੀ ਤੇ ਵਿੱਚੇ ਹੀ ਉਹ ਠੇਲਾ ਜਿਹਾ ਬਣਾ ਲੈਂਦੇ ਸੀ ਲੱਕੜਾਂ ਦਾ। ਜਿਹੜੇ ਪਿੰਡ ਦੀ ਲੱਕੜ ਆਉਂਦੀ ਸੀ ਉਤਾਰੀ ਜਾਂਦੇ ਸੀ, ਉਹ ਠੇਲਾ ਅੱਗੇ ਚਲੇ ਜਾਂਦਾ ਸੀ। ਤੇ ਉਹ ਉਸ ਨਹਿਰ ਦਾ ਬੜਾ ਜ਼ਿਕਰ ਹੁੰਦਾ ਸੀ। ਇਹ ਹੋਣ ਤੋਂ ਬਾਅਦ ਜਿਹੜਾ ਅਸੀਂ ਬਚਪਨ ਦੇ ਵਿੱਚ ਦੇਖਿਆ ਨਾ ਜੀ, ਉਹ ਬੜਾ ਇੱਕ ਦੁੱਖ ਵਾਲਾ ਸਬਜੈਕਟ ਸੀ ਉਹ ਵਾਲਦਾ ਵੱਲੋਂ, ਕਿ ਸਾਡੀ ਮਾਂ ਰੋਂਦੀ ਬੜੀ ਸੀ ਬਚਪਨ 'ਚ। ਤੇ ਅਸੀਂ ਉਦੋਂ ਸਾਡੀ ਉਹ ਸਮਝ ਨਹੀਂ ਸੀ ਹੈ, ਜਦੋਂ ਅਸੀਂ ਮੈਚੁਰ 10ਵੀਂ 'ਚ ਆਏ, ਸਾਡੀ ਵਾਲਦਾ ਨੇ ਸਾਨੂੰ ਉਹ 'ਚ ਦੱਸਿਆ ਕਿ ਤੁਹਾਡੇ ਉੱਥੇ 4 ਮਾਮੇ ਸ਼ਹੀਦ ਹੋ ਗਏ ਸਨ। ਹਾਂਜੀ, ਦਰਾਹੇ ਦੇ ਵਿੱਚੋਂ ਨਿਕਲਦੇ ਆ ਮਾਸ਼ਾਅੱਲਾ ਸਾਰੇ ਠੀਕ ਠਾਕ ਸਨ। ਸਾਡੇ 666 ਵਿਗੇ ਸੀ ਜ਼ਮੀਨ ਇਹਨਾਂ ਦੀ, ਸਾਰਾ ਬੜਾ ਅੱਛਾ ਸੀ, ਜ਼ਿਮੀਂਦਾਰਾ ਵੀ ਸਾਰਾ ਕੁਝ ਵੀ। ਲੇਕਿਨ ਜਿਹੜੀ ਉਹ ਜੀਆਂ ਦੀ ਕਮੀ ਹੈ ਨਾ, ਉਹ ਅਸੀਂ ਬਚਪਨ 'ਚ ਜੋ ਦੇਖੀ ਆ, ਅੱਜ ਤੱਕ ਇੱਕ ਲਫ਼ਜ਼ ਨਹੀਂ ਭੁੱਲਦਾ। ਤੇ ਉਹ ਜਦੋਂ ਵਾਲਦਾ ਦੇ ਹੰਝੂ ਦੇਖਦੇ ਆ ਤਾਂ ਦਿਲ ਭਰ ਆਉਂਦਾ। ਬਹਰਾਲ ਉਹਨਾਂ ਨੇ ਮੈਟ੍ਰਿਕ 'ਚ ਫਿਰ ਸਾਨੂੰ ਦੱਸਿਆ, ਜਦੋਂ ਅਸੀਂ ਸਮਝਣ ਜੋਗੇ ਹੋ ਗਏ, ਕਿ ਇਸ ਤਰ੍ਹਾਂ ਤੁਹਾਡੇ ਮਾਮੂ ਜਿਹੜੇ ਉੱਥੇ ਸ਼ਹੀਦ ਹੋ ਗਏ, ਅਸੀਂ ਇਸ ਤਰ੍ਹਾਂ ਕਰਕੇ ਉੱਥੇ ਆਏ। ਦਰਾਹੇ ਦੇ ਖੂਹ ਦੀਆਂ ਗੱਲਾਂ ਅਸੀਂ ਬੜੀਆਂ ਸੁਣੀਆਂ ਆਪਣੀ ਮਾਂ ਕੋਲ, ਕਿ ਉਹਦੇ ਵਿੱਚ ਜਵਾਨ ਬੱਚਿਆਂ ਨੇ ਛਾਲਾਂ ਮਾਰੀਆਂ ਤੇ ਸਾਰਾ ਜਾਣਾ ਮਤਲਬ ਦਾ ਨਜ਼ਰਾਨਾ ਦਿੱਤਾ ਉੱਥੇ। ਔਰ ਉਸ ਦੇ ਨਾਲ ਉੱਥੇ ਨਾ ਜੀ ਮੁਗਲ ਸਰਾਂ ਹੈ, ਤੁਸੀਂ ਕਿਤੇ ਨੈਟ ਤੇ ਦੇਖਦੇ ਹੋ ਕਿਸੇ ਨਾਲ, ਉਹਦੇ ਤੇ ਫਿਲਮਾਂ ਸ਼ੂਟ ਵੀ ਹੁੰਦੀਆਂ ਨੇ। ਅਸੀਂ ਉਹਨਾਂ 'ਚ ਸੁਣਿਆ ਕਿ ਉਹਦੇ 'ਚ ਸਰਾਂ ਦੇ ਉੱਤੇ ਪੂਰਾ ਦਾ ਪੂਰਾ ਪਿੰਡ ਔਰ 4 ਸ਼ੇਰ ਦੇ ਪਿੰਡ ਉਹਦੇ ਉੱਤੇ ਚੜ੍ਹ ਗਏ ਸਨ। ਅੱਛਾ, ਔਰ ਉਹਦੀਆਂ ਜਿਹੜੀਆਂ ਸੀੜੀਆਂ ਨੇ ਉੱਤੇ ਚੜ੍ਹਦੀਆਂ, ਉਹਨਾਂ ਨੂੰ ਵੀ ਉਹਨਾਂ ਨੇ ਕੱਟਿਆ ਕਿ ਤਾਂ ਕਿ ਉੱਤੇ ਕੋਈ ਹਮਲਾਵਰ ਨਾ ਆ ਸਕੇ। ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਚਪਨ ਤੋਂ ਅੱਜ ਤੱਕ ਇੱਕ ਲਫ਼ਜ਼ ਯਾਦ ਆ। ਔਰ ਮੈਂ ਵੀਡੀਓ ਦੇ ਵਿੱਚ ਜਦੋਂ ਵੀ ਉਹ ਖੂਹ ਦੇਖਦਾ, ਮੇਰਾ ਦਿਲ ਭਰ ਆਉਂਦਾ। ਮੇਰਾ ਦਿਲ ਕਰਦਾ ਮੈਂ ਉਸ ਖੂਹ ਦੇ ਉੱਤੇ ਜਾ ਕੇ ਮੈਂ ਬਿਲਕੁਲ ਜਾਵਾਂ, ਉਸ ਖੂਹ ਨੂੰ ਜਾ ਕੇ ਨਜ਼ਦੀਕ ਤੋਂ ਦੇਖਾਂ, ਮਹਿਸੂਸ ਕਰਾਂ ਉੱਥੇ ਦੀ ਦਰਦ ਨੂੰ, ਜੋ ਅਸੀਂ ਆਪਣੀ ਮਾਂ ਦੇ ਹੰਝੂਆਂ ਰਾਹੀਂ ਦੇਖਿਆ ਸੁਣਿਆ। ਤੇ ਉਹ ਇੱਕ ਬੜਾ ਆਲਮੀਆ ਸੀ ਸਾਡੇ ਵਾਸਤੇ, ਤੇ ਉਹ ਨਾ ਭੁੱਲਣ ਵਾਲਾ ਸੀ। ਲੇਕਿਨ ਉਸ ਦੇ ਬਾਵਜੂਦ ਇਸ ਗੱਲ ਨੂੰ ਵੀ ਇਹ ਹੋਣੀ ਸੀ, ਉਹ ਵਕਤ ਇਸ ਤਰ੍ਹਾਂ ਦਾ ਹੈ ਸੀ, ਤੇ ਉਹਦੇ ਵਿੱਚ ਕੋਈ ਇਨਸਾਨ ਜਿਹੜਾ ਕੋਈ ਇਹ ਨਹੀਂ ਕਹਿ ਸਕਦਾ ਕਿਸੇ ਨੇ ਜਾਣ ਕੇ ਕੀਤਾ। ਉਹ ਐਸਾ ਉਹ ਵਰਤ ਗਿਆ, ਹਾਲਾਤ ਕੁਛ ਐਸੇ ਜਿਹੜੇ ਹੈਗੇ। ਇਸ ਕਰਕੇ ਫਿਰ ਇਹ ਸੀ ਮੇਰੇ ਇੱਕ ਦਿਲ 'ਚ ਜਿਹੜੀ ਹੋਂਦ ਸੀਗੀ ਨਾ, ਜਾਂ ਨਾਸਰ ਟੁੱਲੂ ਦਾ ਮੈਂ ਦੇਖ ਰਿਹਾ ਸੀ ਕੰਮ, ਕਿ ਇਹ ਪਾਰਟੀਸ਼ਨ ਦੇ ਉੱਤੇ ਕੰਮ ਕਰਦਾ ਸੀ। ਦਰਦ ਤੇ ਉਹ ਸੀ ਜਿਹੜਾ ਮੈਂ ਮਹਿਸੂਸ ਕੀਤਾ ਸੀ। ਮੈਨੂੰ ਹਰ ਉਹ ਬੰਦਾ ਪਾਕਿਸਤਾਨ ਦਾ ਜਿਹੜਾ ਉਸ 1947 ਦੇ ਉੱਤੇ ਇਹ ਵਲੌਗ ਬਣਾਉਂਦਾ ਜਾਂ ਉਸ ਦੇ ਦਰਦ ਨੂੰ ਦਿਖਾਉਂਦਾ, ਉਹ ਇੰਝ ਲੱਗਦਾ ਸੀ ਜਿਵੇਂ ਮੇਰਾ ਆਪਣਾ ਦਰਦ ਹੈ, ਮੇਰੇ ਆਪਣਿਆਂ ਦਾ ਦਰਦ ਹੈ। ਸੋ ਉਸ ਕਰਕੇ ਮੇਰਾ ਫਿਰ ਇਹਨਾਂ ਨਾਲ ਸਾਰਿਆਂ ਨਾਲ ਲਗਾਓ। ਇੰਡੀਆ 'ਚ ਕੋਈ ਬੰਦਾ ਆਵੇ, ਮੈਨੂੰ ਇੰਝ ਲੱਗਦਾ ਮੇਰਾ ਉੱਥੋਂ ਨਾਨਕਿਆਂ ਦੀ ਧਰਤੀ ਤੋਂ ਆ ਗਿਆ, ਕੁਝ ਵੀ ਆ ਗਿਆ। ਮੇਰਾ ਕਈ ਵਾਰੀ ਸੱਦਾ ਇਹਨਾਂ ਦੇ ਰਾਹੀਂ ਮੈਂ ਨਾਸਰ ਢਿੱਲੋਂ ਸਾਹਿਬ ਨੂੰ ਆਖਿਆ, ਦਰਾਹੇ ਦਾ ਕੋਈ ਬੰਦਾ ਆਵੇ, ਮੈਂ ਉਹਦੀ ਸੇਵਾ ਕਰਾਂ। ਮੈਂ ਸ਼ਾਇਦ ਉਹਨਾਂ ਨੂੰ ਪੁੱਛਾਂ ਕਿ ਸ਼ਾਇਦ ਸਾਡਾ ਕੋਈ ਮਾਮਾ ਸ਼ਾਇਦ ਉਸ 'ਚ ਬਚ ਗਿਆ ਹੋਵੇ, ਜਾਂ ਕੋਈ ਐਸਾ ਕੋਈ ਜਿਸ ਤਰ੍ਹਾਂ 72 ਸਾਲ 75 ਸਾਲ ਬਾਅਦ ਲੋਕੀ ਮਿਲਦੇ ਨੇ, ਸਾਡੇ ਵਾਸਤੇ ਵੀ ਕੋਈ ਸ਼ਾਇਦ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਏ ਕਿ ਮੇਰੇ ਨਾਨਕਿਆਂ ਦੇ ਵਿੱਚ ਸਾਡਾ ਬੰਦਾ ਨਹੀਂ ਬਚ ਸਕਿਆ। ਇਹ ਸਾਡਾ ਦਿਲ ਸੀ। ਸੋ ਮੈਂ ਤੇ ਕੋਈ ਵੀ ਸਰਦਾਰ ਆਉਂਦਾ ਉਹਨੂੰ ਦਿਲੋਂ ਪਿਆਰ ਕਰਦਾ, ਸਤਿਕਾਰ ਕਰਦਾ। ਅਗੌੜਤਾ ਕੋਈ ਵੀ ਨਹੀਂ, ਇਹ ਤਾਂ ਇੱਕ ਖਲੂਸ ਆ, ਪਿਆਰ ਆ। ਬਾਕੀ ਮਠਿਆਈਆਂ ਫਿਸ਼ਾਈਆਂ ਦੂਜੀਆਂ ਤੀਜੀਆਂ ਮਿਲਦੀਆਂ, ਇਹ ਦੇਸੀ ਚੀਜ਼ ਆ, ਤੇ ਮੈਂ ਕੀ ਦੇਣ ਜੋਗਾ। ਇੱਕ ਮੁਹੱਬਤ ਦਾ ਉਹਨਾਂ ਨਾਲ ਅਜ਼ਹਾਰ। ਸਹੀ ਹੋ ਗਿਆ। ਇਹ ਤੇ ਜਿਹੜਾ ਦਰਾਹਾ ਪਿੰਡ ਦੀ ਤੁਸੀਂ ਗੱਲ ਕੀਤੀ ਹੈ, ਇਹ ਲੁਧਿਆਣੇ ਸੀ। ਇਹ ਲੁਧਿਆਣੇ ਸੀਗਾ। ਹਾਂਜੀ। ਤੇ ਸਾਨੂੰ ਕੋਈ ਤੁਹਾਡੇ ਜਿਹੜੇ ਮਾਮਾ ਆ ਉਹਨਾਂ ਦਾ ਕੋਈ ਨਾਮ ਦਾ ਕੋਈ ਦੱਸੋ, ਸ਼ਾਇਦ ਕੋਈ ਬੰਦਾ ਇਦਾਂ ਦਾ। ਉਹ ਅਸੀਂ ਨਾ ਗਿੱਲ ਸਾਹਿਬ ਸਾਡੇ ਪ੍ਰੋਫੈਸਰ ਸਾਹਿਬ ਨੇ ਬੜੇ, ਉਹਨਾਂ ਨੂੰ ਵੀ ਭੇਜਿਆ ਸੀ ਸਾਰਾ। ਮੈਂ ਆਪਣਾ ਨਾ ਪਿਛੋਕੜ ਸਾਰਾ, ਮੇਰੇ ਨਾਨਾ ਜੀ ਦਾ ਨਾਂ ਭੂਪੂ ਖਾਂ ਸੀ, ਤੇ ਮਾਮਾ ਜੀ ਦਾ ਨਾਂ ਆਪਣਾ ਬਸ਼ੀਰ ਖਾਂ, ਸ਼ਬੀਰ ਖਾਂ, ਸੁਲਤਾਨ ਖਾਂ, ਜਮੀਲ ਖਾਂ, ਇਹ ਨਾਂ ਸਨ। ਤੇ ਇਹ ਮੈਂ ਚੀਜ਼ਾਂ ਭੇਜੀਆਂ ਸੀ। ਔਰ ਮੈਂ ਕਾਫੀ ਸਾਰੇ ਜਿਹੜੇ ਸਾਡੇ ਫਿਲਮ ਇੰਡਸਟਰੀ ਨਾਲ ਜੁੜੇ ਦੋਸਤ ਨੇ, ਉਹਨਾਂ ਦਾ ਉੱਥੇ ਕਾਫੀ ਆਉਣਾ ਜਾਣਾ ਸੀ।
ਤੇ ਉਹਨਾਂ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਜਾਵਾਂਗੇ, ਕੋਸ਼ਿਸ਼ ਕਰਾਂਗੇ ਤੁਹਾਡੇ ਇਹ ਜਿਹੜੇ ਨਾਂ ਨੇ ਬਜ਼ੁਰਗਾਂ ਦੇ ਅਸੀਂ ਉੱਥੇ ਦੇਖੀਏ ਜਾਂ ਪੁੱਛੀਏ ਉੱਥੇ ਦੋਸਤਾਂ ਨੂੰ। ਤੇ ਮੈਂ ਤਾਂ ਉਮੀਦ ਰੱਖਦਾ, ਅੱਜ ਵੀ ਆਸ ਉਮੀਦ ਰੱਖਦਾ, ਮੈਂ ਤਾਂ ਸੱਦਾ ਦਿੰਦਾ ਉਹਨਾਂ ਨੂੰ, ਉੱਥੇ ਦਾ ਕੋਈ ਵੀ ਇਨਸਾਨ ਹੈ, ਕਿਸ ਤਰ੍ਹਾਂ ਦਾ ਵੀ ਹੈ, ਦਰਾਜ ਦਾ ਮੇਰੇ ਕੋਲ ਆਵੇ, ਮੈਂ ਜਿੰਨੇ ਮਰਜ਼ੀ ਜੀਆਂ ਮੈਂ ਉਹਨੂੰ ਦਿਲੋਂ ਉਹਨਾਂ ਦੀ ਖਿਦਮਤ ਕਰ ਸਕਾਂ ਉਹਨਾਂ ਨੂੰ। ਇਦਾਂ ਹੀ ਆ ਵੀ ਤੁਹਾਡੇ ਮਾਮੇ ਹੀ ਹੋਏ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਸਾਡਾ ਕਲਚਰ ਵੀ ਇਹੀ। ਦੇਖੋ ਜੀ, ਅੱਛਾ ਰਾਣਾ ਸਾਹਿਬ, ਤੁਸੀਂ ਇਹ ਸੱਦਾ ਜਿਹੜਾ ਦਿੱਤਾ ਵਾ ਇਹ 2-3 ਪਿੰਡਾਂ ਨੂੰ ਹੀ ਦਿੱਤਾ ਵਾ, ਇਹ ਬਾਕੀ ਸਾਰਾ ਪੰਜਾਬ ਤੁਸੀਂ ਕਿਤੇ ਬਾਹਰ ਤਾਂ ਨਹੀਂ ਕੱਢ ਦਿੱਤਾ ਹੈ? ਨਹੀਂ ਨਹੀਂ, ਕਤਨ ਨਹੀਂ। ਸਾਡੇ ਵਾਸਤੇ ਤਾਂ ਦੇਖੋ ਜੀ, ਦਰਾਹਾ ਪਿੰਡ ਜਿਹੜਾ ਉਹ ਵੀ ਇੱਕੋ ਜੀ ਗੱਲ ਹੈ, ਸੜੋਇਆ ਪਿੰਡ ਹੈ, ਗੜ੍ਹ ਸ਼ੰਕਰ ਦੇ ਨਾਲ ਨਾਜ਼ਰਪੁਰ ਹੈ, ਇਹ 3 ਪਿੰਡ ਤੇ ਹੈ ਹੀ ਹੈ ਨੇ, ਮੇਰੇ ਆਪਣੇ ਨੇ। ਇਹਨਾਂ ਵਾਸਤੇ ਤੇ ਮੈਂ ਬਿਲਕੁਲ ਸੱਦਾ ਦਿੱਤਾ। ਇਸ ਤੋਂ ਹਟ ਕੇ ਜਿੰਨੇ ਵੀ ਸਾਡੇ ਭਾਈ ਨੇ, ਚਾਹੇ ਉਹ ਇੰਡੀਆ 'ਚ ਨੇ, ਚਾਹੇ ਦੇਸ਼ ਵਿਦੇਸ਼ ਨੇ, ਉਹਨਾਂ ਨੂੰ ਵੀ ਇਸੇ ਤਰ੍ਹਾਂ ਸੱਦਾ, ਚਾਹੇ ਪਾਕਿਸਤਾਨ ਤੋਂ ਗਏ ਨੇ, ਚਾਹੇ ਇੰਡੀਆ ਤੋਂ ਗਏ ਨੇ, ਸਾਰਿਆਂ ਨੂੰ ਸੱਦਾ। ਇਸ ਤੋਂ ਹਟ ਕੇ ਇਸ ਤੋਂ ਮੈਂ ਗੱਲ ਕਰਦਾ, ਬਾਕੀ ਸਰਦਾਰਾਂ ਤੋਂ ਹਟ ਕੇ ਸਾਡਾ ਪਿੰਡ ਅਗਰ ਸੜੋਇਆ, ਉਹਦੇ ਵਿੱਚ ਹਿੰਦੂ ਰਾਜਪੂਤ ਬੜੇ ਨੇ। ਮੈਂ ਤਾਂ ਹਿੰਦੂਆਂ ਨੂੰ ਵੀ ਸਾਰੇ ਜਿਹੜੇ ਨੇ ਨਾ, ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਮੇਰਾ ਕਿ ਆਓ ਆਪਣੇ ਤੁਹਾਡੇ, ਜਿਸ ਤਰ੍ਹਾਂ ਮੇਰਾ ਦਿਲ ਕਰਦਾ ਕਿ ਮੈਂ ਉਸ ਦਰਾਹੇ ਦੇ ਪਿੰਡ ਦੇ ਵਿੱਚ ਸਰਾਏ ਮੁਗਲ ਜਿਹੜਾ ਉੱਥੇ ਦੇ ਉਹ ਜਿਹੜਾ ਖੂਹ ਹੈ ਉਸ ਨੂੰ ਇਤਿਹਾਸਕ ਨੂੰ ਦੇਖਾਂ, ਮੈਂ ਆਪਣੇ ਨਾਨਕਿਆਂ ਦੇ ਪਿੰਡ ਨੂੰ ਦੇਖਾਂ, ਬੜੀ ਰੀਝ ਹੈ, ਮੇਰੇ ਬਜ਼ੁਰਗਾਂ ਨੂੰ ਬੜੀ ਰੀਝ ਸੀ। ਮੈਂ ਸਮਝਦਾ ਕਿ ਸਾਡੇ ਜਦੋਂ ਬਜ਼ੁਰਗ ਨਹੀਂ ਦੇ ਸਕੇ, ਦੁਨੀਆ ਤੋਂ ਜਾ ਚੁੱਕੇ ਨੇ। ਕਈ ਜਿਹੜੇ ਮਿੱਤਰ, ਕਈ ਦੋਸਤ ਜਿਹੜੇ ਆਪਣੇ ਪਿਛੋਕੜ ਨੂੰ ਪਿਆਰ ਕਰਦੇ ਨੇ, ਉਹ ਚਾਹੇ ਦੇਸ਼ ਦੇ ਵਿੱਚ ਰਹਿੰਦੇ ਨੇ, ਚਾਹੇ ਵਿਦੇਸ਼ ਨੇ, ਬਾਹਰਲੇ ਮੁਲਕਾਂ 'ਚ ਨੇ। ਮੇਰਾ ਉਹਨਾਂ ਨੂੰ ਸੱਦਾ, ਤੁਸੀਂ ਆਓ, ਤੁਹਾਡਾ ਇਕੱਲਾ ਇਕੱਲਾ ਪਿੰਡ, ਤੁਹਾਡੀ ਇਕੱਲੀ ਇਕੱਲਾ ਖੂਹ, ਜਿੱਥੇ ਤੁਸੀਂ ਜਿਹੜੀ ਚੀਜ਼ ਆਖੋਗੇ ਖੁੱਲ੍ਹੇ ਦਿਲ ਤੋਂ ਦਿਖਾਵਾਂਗੇ। ਕੋਈ ਡਰਨ ਵਾਲੀ ਗੱਲ ਨਹੀਂ। ਸਾਡਾ ਮੁਲਕ, ਅਸੀਂ ਤੁਹਾਨੂੰ ਦਿਲੋਂ ਇੱਜ਼ਤ ਵੀ ਦੇਵਾਂਗੇ, ਪਿਆਰ ਦੇ ਵਿੱਚ ਵੀ ਵਾਧਾ ਰੱਖਾਂਗੇ, ਹਰ ਲਿਹਾਜ਼ ਨਾਲ ਕਰਾਂਗੇ। ਬਿਲਕੁਲ। ਜਿਹੜਾ ਮਾਂ ਦਾ ਔਲਾਦ ਨਾਲ ਮੁਹੱਬਤ ਨਾ, ਉਸ ਤੋਂ ਬਾਅਦ ਜਿਹੜਾ ਸੈਕੰਡ ਰਿਸ਼ਤਾ ਨਾ, ਉਹ ਭੈਣ ਦਾ ਭਾਈਆਂ ਨਾਲ ਮੁਹੱਬਤ ਦਾ ਵਾ। ਯਾਨੀ ਕਿ ਉਸ ਰਿਸ਼ਤਿਆਂ 'ਚ ਨਾ ਜਿਹੜਾ ਮਾਂ ਦਾ ਯਾਨੀ ਕਿ ਆਪਣੀ ਔਲਾਦ ਨਾਲ, ਉਸ ਤੋਂ ਬਾਅਦ ਅਗਰ ਸੈਕੰਡ ਲਿਸਟ 'ਚ ਦੇਖਿਆ ਜਾਏ ਨਾ, ਉਹ ਭੈਣਾਂ ਦਾ ਆਪਣੇ ਭਰਾਵਾਂ ਨਾਲ ਨਾ। ਤੇ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਬਿਆਨ ਕੀਤਾ ਨਾ ਵੀ ਇਹਨਾਂ ਦੇ ਤੇ ਉਹ ਇਹਨਾਂ ਦੀ ਵਾਲਦਾ ਦੇ ਤਾਂ 4 ਭਾਈ ਸ਼ਹੀਦ ਹੋ ਗਏ ਹੈ। ਮੈਨੂੰ ਯਾਦ ਆ ਕਿ ਮੇਰੀ ਵਾਲਦਾ 80 ਸਾਲ ਦੇ ਨੇੜੇ ਹੋ ਕੇ ਫੌਤ ਹੋਈਆਂ, ਤੇ ਇੱਕ ਉਹਨਾਂ ਦਾ ਭਾਈ ਨਾ ਕੋਈ 6-7 ਸਾਲ ਦੀ ਉਮਰ 'ਚ ਫੌਤ ਹੋਇਆ ਸੀ ਜੀ ਜੀ। ਤੇ ਸਭ ਤੋਂ ਜ਼ਿਆਦਾ ਜ਼ਿਕਰ ਨਾ ਉਹ 2 ਜ਼ਿੰਦਾ ਉਹਨਾਂ ਦਾ ਨਹੀਂ, ਉਹਦਾ ਜਿਹੜਾ ਉਹ 6-7 ਸਾਲ ਦਾ ਸੀ ਨਾ, ਸਫਦਰ ਸੀ ਉਹਦਾ ਨਾਂ, ਉਹਦਾ ਜ਼ਿਕਰ ਹਾਂ। ਵੀ ਮੈਨੂੰ ਵੀ ਯਾਦ ਆ ਵੀ ਸਾਡਾ ਕੋਈ ਮਾਮਾ ਸਫਦਰ ਸੀ, ਵੀ ਇੰਨਾ ਕੁ ਸਾਲ ਦਾ, ਇਸ ਤਰ੍ਹਾਂ ਵੀ ਉਹਨਾਂ ਦਾ ਜ਼ਿਕਰ ਯਾਨੀ ਕਿ ਜਿਹੜਾ ਵਾ ਨਾ ਉਹ। ਔਰ ਫਿਰ ਇੱਕ ਐਸੀ ਔਰਤ ਕਿ ਜਿਹਦੇ 4 ਭਾਈ ਯਾਨੀ ਕਿ ਜਿਹੜਾ ਵਾ ਨਾ ਸ਼ਹੀਦ ਹੋ ਗਏ ਹੁਣ, ਤੇ ਉਹਦਾ ਤਾਂ ਵਾਕਈ ਯਾਨੀ ਕਿ ਜਿਹੜਾ ਵਾ ਨਾ ਫਿਰ ਉਹਨਾਂ ਵਿੱਚੋਂ ਇੱਕ ਮਾਮਾ ਜੀ ਮੇਰੇ ਰਾਣਾ ਬਸ਼ੀਰ ਖਾਂ, ਉਹ ਆਏ, ਲੇਕਿਨ ਉਹ ਵੀ ਉਸੇ ਸਦਮੇ ਦੇ ਨਾਲ ਜਲਦ ਫੌਤ ਹੋ ਗਏ। ਫਿਰ ਇੱਕ ਉਹਨਾਂ ਦਾ ਬੇਟਾ ਹੋਇਆ ਵੀਰਾ ਤੋਹੀਦ, ਵੀਰਾ ਬੇਲਾ ਸੀ ਕਹਿੰਦੇ ਸੀ, ਉਹ 10ਵੀਂ ਜਾਣ ਕੇ ਵੱਡਾ ਬੁਖਾਰ ਹੋਇਆ, ਉਹਦੇ ਨਾਲ ਫੌਤ ਹੋ ਗਏ। ਯਾਨੀ ਉਹ ਸਾਡੇ ਜਿਹੜੇ ਨਾ ਉਹ ਸਾਰਾ ਸਿਸਟਮ ਜਿਹੜਾ ਹੋ ਗਿਆ ਕੰਮ, ਉਹ ਨਾ ਭੁੱਲਣ ਵਾਲਾ। ਉਹ ਸਾਡੀ ਵਾਲਦਾ ਭਰਾਵਾਂ ਨੂੰ ਤਾਂ ਘੱਟ, ਉਹ ਭਤੀਜੇ ਨੂੰ ਉਸ ਤੋਂ ਵੀ ਜ਼ਿਆਦਾ। ਵੀ ਉਹ ਰੋ ਕੇ ਫਿਰ ਸਾਡੀ ਨਾਨੀ ਵੀ ਇੱਥੇ ਆ ਗਈ ਸਾਡੇ ਕੋਲ, ਵੀ ਇਸ ਗੱਲ ਤੋਂ, ਇਸ ਦੁੱਖ ਤੋਂ, ਗਮ ਤੋਂ, ਬੜੀ ਦੁੱਖ ਵਾਲੀ ਕਹਾਣੀ। ਲੋ ਜੀ, ਜਦੋਂ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਨਾ, ਤੇ ਰਾਣਾ ਜੱਬਾਰ ਸਾਹਿਬ ਕਹਿਣ ਲੱਗੇ ਵੀ ਮੈਨੂੰ ਬੋਲਣਾ ਨਹੀਂ ਆਉਂਦਾ ਹੈ, ਮੈਂ ਕੈਮਰੇ ਅੱਗੇ ਬੋਲਿਆ ਨਹੀਂ, ਤੇ ਤੁਸੀਂ ਵੀ ਦੱਸਿਓ, ਤੇ ਮੈਂ ਕਹਿੰਦਾ ਵੀ ਐਡਾ ਸੋਹਣਾ ਬੋਲੇ। ਤੇ ਉਹ ਇੱਕ ਫਿਲਮ ਦੇਖੀ ਸੀਗੀ ਰਾਣਾ ਸਾਹਿਬ ਪਰਦੇਸੀ ਵਾਲੀ, ਉਹ ਕਹਿੰਦੇ ਸੀ, ਉਹਨੇ ਉਹ ਕੁੜੀ ਨੂੰ ਕਿਹਾ ਸੀਗਾ, ਪਤਾ ਨਹੀਂ ਵੀ ਉਹ ਬਹੁਤ ਦਰਦ ਹੈ ਤੇਰੀ ਆਵਾਜ਼ ਮੇਂ ਛੋਰੇ, ਪਤਾ ਨਹੀਂ ਛੋਰੀ ਹੈ ਨਹੀਂ, ਪਰਦੇਸੀ ਪਰਦੇਸੀ ਗਾਣਾ ਸ਼ੁਰੂ ਹੋਣ ਦਾ ਆ, ਪਰਦੇਸੀ ਉਹੀ ਫਿਲਮ ਨਹੀਂ ਪਰਦੇਸੀ, ਉਹ ਰਾਜਾ ਹਿੰਦੁਸਤਾਨੀ। ਹਾਂਜੀ, ਤੇ ਉਹ ਬੜਾ ਦਰਦ ਆ ਜੀ ਇਹਨਾਂ ਦੀ ਜਿਹੜੀ ਆ ਆਵਾਜ਼ ਦੇ ਵਿੱਚ ਵੀ, ਤੇ ਕਹਾਣੀ ਵੀ ਦਰਦ ਭਰੀ ਸੁਣਾਈ। ਤੇ ਰਾਣਾ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਤੇ ਫਾਜ਼ ਸਾਹਿਬ ਤੁਹਾਡੇ ਵੀ, ਤੇ ਰਾਣਾ ਸਾਹਿਬ ਤੁਹਾਡੇ ਵੀ, ਤੁਸੀਂ ਸਾਡੇ ਗਰੀਬ ਖਾਨੇ ਦੇ ਉੱਤੇ ਤਸ਼ਰੀਫ ਲੈ ਕੇ ਆਏ ਜਨਾਬ। ਉਹ ਕੋਈ ਗੱਲ ਨਹੀਂ ਜੀ, ਪਾਰਟੀਸ਼ਨ ਦੇ ਹਵਾਲੇ ਨਾਲ ਕੋਈ ਵੀ ਬੰਦਾ ਵੀਡੀਓ ਲਗਾਉਂਦਾ, ਯਕੀਨ ਜਾਣੋ ਅੱਖਾਂ ਭਰ ਆਉਂਦੀਆਂ ਨੇ। ਤੇ ਬੱਚੇ ਮੇਰੇ ਫੋਨ ਖੋਲ ਲੈਂਦੇ ਨੇ ਮੇਰੇ ਕੋਲੋਂ, ਤੁਸੀਂ ਕਿਉਂ ਦੇਖਦੇ ਹੋ? ਮੈਂ ਕਿਹਾ ਬੇਟੇ ਤੁਸੀਂ ਮੇਰੇ ਆਂਸੂ ਦੇਖਦੇ ਹੋ ਨਾ, ਇੰਝ ਨਿਕਲਦੇ, ਮੈਂ ਆਪਣੀ ਮਾਂ ਦੇ ਦੇਖੇ ਨੇ। ਕਿਆ ਬਾਤ। ਮੈਨੂੰ ਇਹਨਾਂ 'ਚ ਇੰਝ ਹੀ ਲੱਗਦਾ ਵੀ ਇਹ ਉਹੀ ਸਟੋਰੀ ਹੈ। ਸਹੀ ਗੱਲ। ਹੱਸਦੇ ਵਸਦੇ ਰਹੋ ਜੀ। ਆਖਰ ਦੇ ਉੱਤੇ ਜੀ ਉਹੀ ਹੈ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਬ।